ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਰਸ਼ਦੀਪ ਸਿੰਘ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਤੇ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅਪਡੇਟ ਫਾਰਮਿੰਗ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹੁੰਦੇ ਹਾਂ। ਕੀ ਕੁਛ ਤਾਜ਼ਾ ਸਥਿਤੀ ਚੱਲ ਰਹੀ ਆ ਫਾਰਮਿੰਗ ਨੂੰ ਲੈ ਕੇ, ਐਗ ਨੂੰ ਲੈ ਕੇ, ਖਾਸ ਕਰਕੇ ਕੈਲੀਫੋਰਨੀਆ ਦੀ ਐਗ ਦੇ ਉੱਤੇ ਜਿਹੜੀ ਸਾਡੀ ਪ੍ਰਮੁੱਖ ਅੱਖ ਜਿਹੜੀ ਉਹ ਰਹਿੰਦੀ ਆ। ਬਾਕੀ ਫੈਡਰਲ ਤੌਰ ਦੇ ਉੱਤੇ ਕਿਹੜੇ ਕੁਛ ਇੱਦਾਂ ਦੇ ਫੈਸਲੇ ਆ ਰਹੇ ਆ ਜਿਹਦੇ ਨਾਲ ਐਗ ਦੇ ਉੱਤੇ ਫਰਕ ਪੈਂਦਾ ਹੈ ਕੈਲੀਫੋਰਨੀਆ ਦੀ, ਉਸ ਦੀ ਵੀ ਆਪਾਂ ਚਰਚਾ ਕਰਦੇ ਰਹਿੰਦੇ ਹਾਂ। ਤੇ ਨਾਲ ਦੇ ਨਾਲ ਜੋ ਕੁਛ ਵੀ ਤਾਜ਼ਾ ਸਥਿਤੀ ਜਿਹੜੀ ਹੁੰਦੀ ਆ, ਜੋ ਫਾਰਮਿੰਗ ਦੇ ਵਿੱਚ ਰੁਝੇਵੇਂ ਚੱਲ ਰਹੇ ਹੁੰਦੇ ਆ, ਉਹਨਾਂ ਬਾਰੇ ਵੀ ਜਿਹੜੀ ਆਪਣੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਂਦੀ ਆ। ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸ ਜਾਈਏ, ਬੀਤੇ ਵੀਕਐਂਡ ਦੇ ਉੱਤੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਦੁਆਰਾ 5ਵਾਂ ਕਿਸਾਨ ਮੇਲਾ ਕਰਵਾਇਆ ਗਿਆ ਮਡੇਰਾ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਸ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਉਸ ਮੇਲੇ ਦਾ ਨਿਚੋੜ ਕਿੱਦਾਂ ਦਾ ਰਿਹਾ, ਕਿਵੇਂ ਰਿਹਾ, ਉਸ ਬਾਰੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਕੀ ਆਸਾਂ ਉਮੀਦਾਂ ਲੈ ਕੇ ਗਏ ਸੀਗੇ ਮੇਲਾ ਕਰਾਉਣ ਤੋਂ ਪਹਿਲਾਂ ਤੇ ਮੇਲੇ ਤੋਂ ਬਾਅਦ ਦੇ ਵਿੱਚ ਕਿੱਥੇ ਕੁ ਆਪਾਂ ਖੜੇ ਆ, ਕਿਵੇਂ ਲੋਕਾਂ ਦੀ ਫੀਡਬੈਕ ਰਹੀ, ਕੀ ਉੱਥੋਂ ਦੇ ਗਰੋਵਰਸ ਨੇ ਉਹਨਾਂ ਨੂੰ ਦੱਸਿਆ, ਤੇ ਜਾਂ ਜਿਹੜੇ ਪੋਲੀਟੀਸ਼ੀਅਨਸ ਵਗੈਰਾ ਉੱਥੇ ਆਏ ਸੀ ਜਾਂ ਵੱਖ-ਵੱਖ ਮਹਿਕਮਿਆਂ ਦੇ ਲੋਕ ਆਏ ਸੀ, ਉਹਨਾਂ ਦੇ ਕੀ ਵਿਚਾਰ ਸਨ, ਉਹਨਾਂ ਬਾਰੇ ਵੀ ਜਿਹੜੀ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੀ ਉਹ ਕਰਾਂਗੇ। ਸਭ ਤੋਂ ਪਹਿਲਾਂ ਅਰਸ਼ਦੀਪ ਸਿੰਘ, ਤੁਹਾਡੇ ਅਦਾਰੇ ਨੂੰ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਨੂੰ, ਤੁਹਾਡੇ ਸਾਰੇ ਫਾਰਮਰਸ ਨੂੰ, ਗਰੋਵਰਸ ਨੂੰ, ਤੁਹਾਡੇ ਮੈਂਬਰਸ ਨੂੰ ਬਹੁਤ-ਬਹੁਤ ਵਧਾਈ ਆ, ਕੰਗਰੈਚੁਲੇਸ਼ਨਸ ਆ ਵੀ ਤੁਸੀਂ ਇੱਕ ਬੜਾ ਸਫਲ ਮੇਲਾ ਉੱਥੇ ਕਰਵਾਇਆ। ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੀ ਸੀ। ਉਹ ਸਾਰੇ ਮੇਲੇ ਦੀਆਂ ਹਾਈਲਾਈਟਸ, ਲੋਕਾਂ ਦੇ ਨਾਲ ਗੱਲਬਾਤ, ਉਹ ਸਾਰੀ ਜਿਹੜੀ ਉਹ ਆਪਾਂ ਪੋਸਟ ਕੀਤੀ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ ਵੀ। ਸੋ ਕਿਵੇਂ ਰਿਹਾ ਅਰਸ਼ਦੀਪ ਸਿੰਘ, ਕਿਵੇਂ ਤੁਸੀਂ ਦੇਖਦੇ ਆ ਮੇਲਾ ਕਰਾਉਣ ਤੱਕ ਇੱਕ ਵੱਖਰੀ ਟੈਨਸ਼ਨ ਹੁੰਦੀ ਆ, ਮੇਲਾ ਹੋ ਰਿਹਾ ਹੁੰਦਾ ਇੱਕ ਵੱਖਰੀ ਤਰ੍ਹਾਂ ਦਾ ਮਨ ਦੇ ਵਿੱਚ ਚੱਲ ਰਿਹਾ, ਤੇ ਹੁਣ ਮੇਲਾ ਜਦੋਂ ਡਨ ਹੋ ਚੁੱਕਾ ਉਸ ਤੋਂ ਬਾਅਦ ਇੱਕ ਵੱਖਰਾ ਆ। ਸੋ ਇਹ ਤਿੰਨੇ ਚੀਜ਼ਾਂ ਨੂੰ ਥੋੜਾ ਦੱਸਿਓ ਜੀ। ਹਾਂਜੀ, ਨਹੀਂ ਜਿਵੇਂ ਤੁਸੀਂ ਕਿਹਾ ਵੀ ਮੇਲਾ ਤਾਂ ਦੇਖੋ ਓਵਰਆਲ ਤਾਂ ਬਹੁਤ ਵਧੀਆ ਰਿਹਾ ਹੈ ਨਾ। ਤੇ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ 5ਵਾਂ ਮੇਲਾ ਸੀਗਾ ਹੁਣ ਤੱਕ ਦਾ ਸਾਡਾ, ਹੈ ਨਾ। ਤੇ 3 ਮੇਲੇ ਉਹਦੇ ਵਿੱਚੋਂ ਮਡੇਰਾ ਗੁਰੂ ਘਰ ਹੋ ਗਏ ਨੇ, ਹੁਣ 3 ਸਾਲ ਹੋ ਗਏ। ਤੇ ਉਹਦੇ ਲਈ ਉਹਨਾਂ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ, ਕਿਉਂਕਿ ਜਿੱਥੇ ਮੇਲਾ ਹੋਣਾ ਹੁੰਦਾ ਉਹਨਾਂ ਦਾ ਕੰਮ ਬਹੁਤ ਵੱਧ ਜਾਂਦਾ ਹੈ ਨਾ। ਸੋ ਸਾਰੀ ਤਿਆਰੀ ਕਰਨੀ, ਗਰਾਊਂਡ ਪ੍ਰਿਪੇਅਰ ਕਰਨੇ, ਸੋ ਉਹਦੇ ਨਾਲ ਕਾਫੀ ਜ਼ਿਆਦਾ ਉਹਨਾਂ ਨੂੰ ਵੀ ਖੇਚਲ ਰਹੀ ਆ ਪਿਛਲੇ 2-3 ਹਫ਼ਤੇ ਦੇ ਵਿੱਚ। ਉਹਨਾਂ ਸਾਰੇ ਵਲੰਟੀਅਰਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੇ ਮੇਲਾ ਜੇ ਦੇਖਿਆ ਜਾਵੇ ਓਵਰਆਲ, ਕਿ ਆਪਣੀ ਕੋਈ ਐਕਸਪੈਕਟੇਸ਼ਨ ਹੁੰਦੀ ਹੈ ਵੀ ਆਹ ਚੀਜ਼ਾਂ ਅਸੀਂ ਮੇਲੇ 'ਚ ਕਰਨੀਆਂ ਚਾਹੁੰਦੇ ਹਾਂ, ਹੈ ਨਾ, ਵੱਡੀ ਪਿਕਚਰ 'ਚ। ਤੇ ਉਹਨਾਂ ਤੋਂ ਜੇ ਅਸੀਂ 2 ਚੀਜ਼ਾਂ ਦੱਸਣੀਆਂ ਚਾਹੁੰਦੇ ਸੀਗੇ, 2 ਸਾਡੇ ਮੈਸੇਜ ਸੀਗੇ। ਇੱਕ ਤਾਂ ਵੀ ਜਿਹੜਾ ਸਮਾਲ ਸਕੇਲ ਫੈਮਿਲੀ ਫਾਰਮਰ ਦੀ ਸਰਵਾਈਵੇਬਿਲਿਟੀ ਲਈ ਨਾ ਕੁਛ ਕੁ ਚੀਜ਼ਾਂ ਜ਼ਰੂਰੀ ਨੇ ਕਰਨੀਆਂ, ਹੈ ਨਾ। ਜਿਹੜਾ ਪਹਿਲਾ ਪਾਰਟ ਆ ਮੇਲੇ ਦਾ ਉਹ ਇਸ ਟੌਪਿਕ 'ਤੇ ਹੀ ਰਿਹਾ, ਹੈ ਨਾ। ਜਿਹ 'ਚ ਇੰਡੀਵਿਜੂਅਲ ਸਪੀਕਰ ਆ ਕੇ ਬੋਲੇ, ਚਾਹੇ ਉਹ ਰੇਜ਼ਨ ਬੋਰਡ ਸੀ, ਐਲਮੰਡ ਬੋਰਡ ਸੀ, ਜਾਂ ਪੱਗ ਦੇ ਜਸਵੀਰ ਸਿੰਘ ਸਿੱਧੂ ਸੀ। ਤੇ ਜਿਨ੍ਹਾਂ ਨੇ ਵੀ ਆ ਕੇ ਗੱਲ ਕੀਤੀ ਉਹ ਸਾਰੀ ਸੀਗੀ ਵੀ ਖੇਤੀ ਕਿੱਧਰ ਨੂੰ ਜਾ ਰਹੀ ਹੈ ਤੇ ਕਿਵੇਂ ਇਹਦੇ 'ਚ ਬਚਾਅ ਹੋਣਾ, ਚਾਹੇ ਉਹ ਹਾਰਸ਼ ਹੀ ਸੀਗੇ, ਮਤਲਬ ਪਰ ਰਿਐਲਿਟੀ ਦੱਸਣ ਦੀ ਕੋਸ਼ਿਸ਼ ਕੀਤੀ, ਹੈ ਨਾ। ਜਿਵੇਂ ਉਦਾਹਰਨ ਦੇ ਤੌਰ 'ਤੇ ਰੇਜ਼ਨ ਬੋਰਡ ਤੋਂ ਜਦੋਂ ਜਿਹੜੇ ਆਏ ਸੀਗੇ ਆਪਣੇ ਸਪੀਕਰ ਜੀ, ਉਹਨਾਂ ਨੇ ਕਿਹਾ ਸੀਗਾ ਵੀ ਐਤਕੀ ਰੇਟ ਘੱਟ ਹੋਊਗਾ ਸੌਗੀ ਦਾ, ਸੋ ਵੀ ਰੈਡੀ, ਹੈ ਨਾ, ਉਹਦੇ ਲਈ ਤਿਆਰ ਰਹੋ। ਹਾਂ, ਸੋ ਇਹ ਪਤਾ ਹੋਣਾ ਚਾਹੀਦਾ ਚਾਹੇ ਜਿਵੇਂ ਵੀ ਹੈਗਾ, ਹੈ ਨਾ। ਤੇ ਝੂਠੀਆਂ ਆਸਾਂ ਉਮੀਦਾਂ 'ਚ ਨਾ ਰਵੇ ਬੰਦਾ। ਉਹਨਾਂ ਨੇ ਫਿਊਚਰ ਵੀ ਕਿਹੋ ਜਿਹਾ ਹੋਊ ਉਹਦੇ ਬਾਰੇ ਜਾਣੀ ਕਿ ਕਾਫੀ ਗੱਲਾਂ ਕਹੀਆਂ। ਦੇਖੋ ਉਹਨਾਂ ਆਪਦਾ ਪਰਸਨਲ ਓਪੀਨੀਅਨ ਆ, ਪਰ ਉਹ ਵਧੀਆ ਨਹੀਂ, ਮਤਲਬ ਆ ਲੌਂਗ ਟਰਮ ਫਿਊਚਰ ਰੀਜ਼ਨ ਦਾ ਉਹ ਕੁਐਸਚਨੇਬਲ ਹੋ ਗਿਆ ਉਹਨਾਂ ਦੀਆਂ ਗੱਲਾਂ ਨਾਲ। ਅੱਛਾ। ਤੇ ਉਹ ਪਹਿਲਾਂ ਵੀ ਚਲੋ ਆਪਾਂ ਨੂੰ ਤਾਂ ਪਤਾ ਹੀ ਆ, ਪਰ ਉਹ ਆਪਾਂ ਨੂੰ ਦੱਸਣਾ ਫਰਜ਼ ਹੁੰਦਾ, ਚਾਹੇ ਖਬਰ ਚੰਗੀ ਆ ਚਾਹੇ ਮਾੜੀ ਆ, ਉਹ ਖਬਰ ਤਾਂ ਖਬਰ ਆ ਦੱਸਣੀ ਜ਼ਰੂਰੀ ਬਣਦੀ ਹੈ ਨਾ। ਤੇ ਉਹਦੇ ਜਿਹੜਾ ਦੂਜਾ ਪਾਰਟ ਸੀਗਾ ਉਹਦੇ 'ਚ ਆਪਣਾ ਫੋਕਸ ਸੀਗਾ ਵੀ ਲੋਕ ਆਪਾਂ ਜਿਵੇਂ ਜਿਹਦਾ ਬਹੁਤ ਗੱਲ ਕਰਦੇ ਆ ਵੀ ਗ੍ਰਾਂਟਸ ਐਂਡ ਇਨਸੈਂਟਿਵ ਲੈ ਕੇ ਆਪਦੇ ਇਨਫਰਾਸਟਰਕਚਰ 'ਤੇ ਕਿਵੇਂ ਕੰਮ ਕਰ ਸਕਦੇ ਆ, ਇਨਪੁਟ ਕਾਸਟ ਕਿਵੇਂ ਘਟਾ ਸਕਦੇ ਆ, ਹੈ ਨਾ, ਕਿਹੜੀਆਂ ਗ੍ਰਾਂਟਾਂ ਕਦੋਂ ਆਉਣੀਆਂ ਨੇ, ਉਹਦੇ 'ਤੇ ਜ਼ਿਆਦਾ ਜ਼ੋਰ ਲਾਇਆ ਸੀਗਾ ਦੂਜੇ ਪਾਰਟ 'ਚ। ਤੇ ਉਹ ਵੀ ਬਹੁਤ ਵਧੀਆ ਗਿਆ, ਹੈ ਨਾ। ਤੇ ਇਸ ਤੋਂ ਬਿਨਾਂ ਕਿੰਨੇ ਵੈਂਡਰ ਆਏ ਤੇ ਵੈਂਡਰਾਂ ਨੇ ਉਹਨਾਂ ਨੇ ਕਿੰਨੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਚਾਹੇ ਉਹ USDA ਸੀ, ਸਟੇਟ ਦੇ TDFA ਸੀ, ਹੈ ਨਾ, UCANR ਸੀ, ਮਰਸਡ ਕਾਲਜ, ਜਿੰਨੇ ਵੀ ਸੀਗੇ, ਹੈ ਨਾ। ਤੇ ਸਾਰਿਆਂ ਨੇ ਆ ਕੇ ਆਪਦੀ ਇਨਫੋਰਮੇਸ਼ਨ ਦੇਣੀ ਸ਼ੁਰੂ ਦਿੱਤੀ ਗਰੋਰਾਂ ਨੂੰ। ਕੁਐਸਚਨ ਜਦੋਂ ਪੁੱਛੇ ਲੋਕਾਂ ਨੇ ਵੀ ਕੀ ਆਨਸਰ ਮਿਲੇ, ਚਾਹੇ ਕਿਸੇ ਵੀ ਤਰੀਕੇ ਦਾ ਕੁਐਸਚਨ ਸੀ, ਹੈ ਨਾ, ਚਾਹੇ ਕੋਈ ਗ੍ਰਾਂਟਸ ਦਾ ਸੀਗਾ,
ਜਾਂ ਸੀਗਾ ਵੀ ਨਰਸਰੀਆਂ ਕਿੰਨੀਆਂ ਸੀਗੀਆਂ, 4 ਨਰਸਰੀਆਂ ਸੀਗੀਆਂ ਹੈ ਨਾ, ਬਦਾਮਾਂ ਦੀ ਸੀ, ਸਿਟਰਸ ਦੀ, ਆਵਾਕਾਡੋ ਦੀ, ਸਾਰੀ ਗੱਲਬਾਤ ਤੁਸੀਂ ਉੱਥੇ ਕੁਐਸਚਨ ਪੁੱਛ ਸਕਦੇ ਸੀਗੇ। ਸੋ ਨਹੀਂ, ਬਹੁਤ ਵਧੀਆ ਭਰਵਾਂ ਹੁੰਗਾਰਾ ਸੀਗਾ। ਤੇ ਜਿਹੜਾ ਆਪਾਂ ਕਹਿੰਦੇ ਹਾਂ ਵੀ ਚੰਗੀਆਂ ਗੱਲਾਂ ਇਹ ਸੀਗੀਆਂ ਵੀ ਬਹੁਤ ਸੋਹਣਾ ਅਰੇਂਜਮੈਂਟ ਸੀ ਐਤਕੀ, ਆਰਗੇਨਾਈਜ਼ ਸੀਗਾ ਓਵਰਆਲ। ਪਿਛਲੀ ਵਾਰ ਅਸੀਂ ਥੋੜ੍ਹੇ ਜਿਹੇ ਪੈਨਿਕ ਸੀਗੇ ਮੈਚ 'ਚ, ਆਪਾਂ ਪਹਿਲਾ ਵੱਡੇ ਪੱਧਰ ਤੋਂ ਹਾਂ ਇਦਾਂ ਕਹਿ ਸਕਦੇ ਹਾਂ। ਹਾਂ ਬਿਲਕੁਲ। ਤੇ ਉਹਦਾ ਦੂਜੀ ਵੀ ਗੱਲ ਸੀ, ਕਈ ਚੀਜ਼ਾਂ ਪਿਛਲੀ ਵਾਰ ਲੇਟ ਹੋ ਗਈਆਂ ਸੀਗੀਆਂ, ਉਹ ਐਤਕੀ ਥੋੜ੍ਹੀਆਂ ਜ਼ਿਆਦਾ ਪਲੈਨਡ ਸੀ। ਪਿਛਲੀ ਵਾਰੀ ਇਦਾਂ ਵੀ ਹੋਇਆ ਸੀ ਨਾ ਅਸ਼ਦੀਪ, ਮੀਂਹ ਹਨੇਰੀ ਦਾ ਰੌਲਾ ਪਿਆ, ਇੱਕ ਦੋ ਵਾਰੀ ਪੋਸਟਪੋਨ ਕਰਨਾ ਪੈ ਗਿਆ, ਉਹ ਬੰਦੇ ਦਾ ਉਦਾਂ ਹੀ ਇੱਕ ਕਹਿ ਲਓ ਵੀ ਮੋਸ਼ਨ ਜਿਹਾ ਟੁੱਟ ਜਾਂਦਾ ਹੈ ਵੀ ਉਧਰ ਨੂੰ ਜਾ ਰਹੇ ਆ, ਰੇਲ ਗੱਡੀ ਦੇ ਵਿੱਚ ਬ੍ਰੇਕ ਲੱਗ ਜਾਵੇ ਤਾਂ ਉਹ ਗੱਲ ਹੋ ਜਾਂਦੀ ਆ। ਸੋ ਉਹਦੇ ਨਾਲ ਫਰਕ ਪੈ ਜਾਂਦਾ। ਪਹਿਲਾਂ ਅਪ੍ਰੈਲ 'ਚ ਰੱਖਿਆ ਸੀਗਾ, ਫਿਰ ਆਪਾਂ ਨੂੰ ਮਈ 'ਚ ਪੁਸ਼ ਕਰਨਾ ਪਿਆ ਹੈ ਨਾ, ਡਿਫਰੈਂਟ ਡੇਟ 'ਚ ਸਾਰਿਆਂ ਨੂੰ ਲਾਸਟ ਮਿੰਟ ਤੇ ਚੇਂਜਸ ਕੀਤੀਆਂ ਤੇ ਹੈ ਨਾ, ਫਿਰ ਉਹ ਦੁਬਾਰਾ ਉੱਥੇ ਕਿੰਨੇ ਜਿਹੜੇ ਚੈਲੰਜ ਆਏ। ਚਲੋ ਉਹ ਗਰਮੀ ਵੀ ਜ਼ਿਆਦਾ ਸੀ ਮਈ 'ਚ ਹੈ ਨਾ, ਉਹ ਸਾਰੀਆਂ ਚੀਜ਼ਾਂ ਆਈਆਂ ਤੇ ਇਸ ਵਾਰੀ ਉਹ ਸਾਡੀ ਉਸ ਹਿਸਾਬ ਨਾਲ ਤਿਆਰੀ ਵਧੀਆ ਸੀ। ਮਹਾਰਾਜ ਨੇ ਕਿਰਪਾ ਕੀਤੀ, ਵਧੀਆ ਰਹਿ ਗਿਆ ਮੌਸਮ। ਵਧੀਆ, ਬਹੁਤ ਵਧੀਆ, ਮੌਸਮ ਵੀ ਵਧੀਆ ਸੀ, ਬਹੁਤ ਗਰਮੀ ਵੀ ਨਹੀਂ ਸੀਗੀ ਹੈ ਨਾ। ਤੇ ਜਿਹੜੀਆਂ ਚੀਜ਼ਾਂ ਅੱਗੇ ਤੋਂ ਅਸੀਂ ਇੰਪਰੂਵ ਕਰ ਸਕਦੇ ਹਾਂ ਉਹਦੇ 'ਚ ਸੀਗਾ ਵੀ ਆਪਾਂ ਥੋੜ੍ਹੀ ਜਿਹੀ ਦੂਰ ਦਰਾਡੇ ਵਾਲੀ ਸੰਗਤ ਤੇ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ, ਜਾਂ ਸਾਨੂੰ ਜਿਹੜੀ ਫੀਡਬੈਕ ਆਈ ਹੈ। ਲੋਕੇਸ਼ਨ ਵੀ ਚੇਂਜ ਕਰਨ ਬਾਰੇ ਸੋਚਦੇ ਆ? ਲੋਕੇਸ਼ਨ ਦੇਖੋ ਚੇਂਜ ਹੋ ਸਕਦੀ ਹੈ। ਜਿਹੜੇ ਯੂਬਾ ਸਿਟੀ ਦੇ ਗਰੋਅਰ ਆ ਹਮੇਸ਼ਾ ਕੰਪਲੇਂਟ ਕਰਦੇ ਆ ਵੀ ਤੁਸੀਂ ਉੱਧਰ ਕਰਾ ਲੈਂਦੇ ਹੋ, ਸਾਡੇ ਕੋਲੇ ਨਹੀਂ ਕਰਦੇ ਮੇਲਾ ਹੈ ਨਾ। ਤੇ ਜਿਹੜੀ ਉਹਦੀ ਗੱਲ ਸਹੀ ਵੀ ਆ, ਨਾਰਥ ਵਾਲੇ ਪਾਸੇ ਰਹਿ ਨਾਰਥ ਜਾਂਦਾ, ਵਾਲੇ ਪਾਸੇ ਅਸੀਂ ਕਰਦੇ ਨਹੀਂ। ਮੈਂ ਵੀ ਫਿਰ ਸਾਲ 'ਚ 2 ਵਾਰੀ ਕਰਾ ਲਿਆ ਕਰੋ, ਇੱਕ ਉੱਧਰ ਇੱਕ ਇੱਧਰ, ਫਿਰ ਇਦਾਂ ਕੁਝ ਕਰਨਾ ਪਊ। ਮਤਲਬ ਇਹ ਜੀ ਕੋਈ ਸੋਚਣਾ ਪੈਣਾ ਉਹਦੇ ਬਾਰੇ, ਐਟਲੀਸਟ ਸੈਮੀਨਾਰ ਵਗੈਰਾ ਕੁਝ ਉੱਧਰ ਹੋ ਜਾਣ। ਹਾਂਜੀ, ਨਹੀਂ ਇਹ ਇੱਕ ਦੋ ਫੀਡਬੈਕ ਵੀ ਆਈਆਂ, ਏਰੀਏ ਤੋਂ ਆਏ ਸੀਗੇ ਆਪਣੇ ਆਈਟੀ ਟੈਕ ਇੰਡਸਟਰੀ 'ਚ 2 ਬੰਦੇ ਹੈ ਨਾ, ਤੇ ਜਿਨ੍ਹਾਂ ਦਾ ਖੇਤੀ ਨਾਲ ਦੇਖੋ ਕੋਈ ਦੂਰ ਨੇੜੇ ਦਾ ਕੋਈ ਵਾਸਤਾ ਨਹੀਂ ਸੀਗਾ, ਸਿੱਧਾ ਵਾਸਤਾ। ਹਾਂ, ਤੇ ਉਹਨਾਂ ਨੇ ਵੀ ਆ ਕੇ ਕਿਹਾ ਵੀ ਫੀਡਬੈਕ ਵੀ ਦਿੱਤੀ, ਬਹੁਤ ਸੋਹਣਾ ਉਪਰਾਲਾ ਹੈ ਨਾ। ਉਹਨਾਂ ਨੇ ਇਹ ਵੀ ਕਿਹਾ ਵੀ ਅਗਲੀ ਵਾਰ ਅਸੀਂ ਵੀ ਤੁਹਾਡੀ ਹੈਲਪ ਕਰਾਂਗੇ ਤੇ ਅਸੀਂ ਹੋਰ ਵੀ ਉੱਥੋਂ ਬੰਦਿਆਂ ਨੂੰ ਲੈ ਕੇ ਆਵਾਂਗੇ ਏਰੀਏ 'ਚ। ਗੁੱਡ। ਤੇ ਸੋ ਵਧੀਆ ਸੀਗਾ ਓਵਰਆਲ, ਕਾਫੀ ਜ਼ਿਆਦਾ ਵਧੀਆ ਸੀਗਾ, ਹੰਗਾਰਾ ਵਧੀਆ ਸੀਗਾ, ਸਾਰੀਆਂ ਚੀਜ਼ਾਂ ਵਧੀਆ ਰਹੀਆਂ। ਪਿਛਲੀ ਵਾਰ ਜਿਵੇਂ ਸੰਗਤ ਬਹੁਤ ਜ਼ਿਆਦਾ ਹੋ ਗਈ ਸੀਗੀ, ਉਸ ਕਰਕੇ ਸਾਨੂੰ ਅਖੀਰਲੇ ਮੌਕੇ ਭੱਜਣਾ ਪਿਆ ਕਈ ਚੀਜ਼ਾਂ ਨੂੰ, ਉਹੋ ਜਿਹੀ ਐਤਕੀ ਸਮੱਸਿਆ ਨਹੀਂ ਆਈ। ਸੋ ਐਤਕੀ ਤਿਆਰੀ ਪਹਿਲਾਂ ਹੀ ਸੀਗੀ। ਓਵਰਆਲ ਜਿੱਦਾਂ ਤੁਸੀਂ ਦੱਸਿਆ ਵੀ ਸਰਵਾਈਵੇਬਿਲਟੀ, ਸਸਟੇਨੇਬਿਲਟੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਦੇਖੋ ਮੇਲੇ ਦੇ ਵਿੱਚ ਸਾਰਿਆਂ ਨੇ ਆਲ ਦਾ ਟਾਈਮ ਅੰਦਰ ਵੀ ਨਹੀਂ ਬਹਿਣਾ ਹੁੰਦਾ, ਤੋਰਾ ਫੇਰਾ ਵੀ ਕਰਨਾ, ਵੈਂਡਰਸ ਨਾਲ ਵੀ ਗੱਲ ਕਰਨੀ, ਨਵੇਂ ਕੋਈ ਜਿਹੜੇ ਉਪਕਰਨ ਆ ਰਹੇ ਆ, ਇਕਵਿਪਮੈਂਟ ਆ, ਉਹਨਾਂ ਬਾਰੇ। ਸੋ ਮਹਿਕਮੇ ਜਿਹੜੇ ਉਹ ਇਕੱਠੇ ਹੋਏ ਹੁੰਦੇ ਆ, ਉਹਨਾਂ ਬਾਰੇ ਵੀ ਗੱਲਬਾਤ ਜਿਹੜੀ ਕਰਨੀ ਹੁੰਦੀ ਆ। ਅਸੀਂ ਵੀ ਬਹੁਤ ਸਾਰੀ ਉੱਥੇ ਸੰਗਤ ਦੇ ਨਾਲ ਗੱਲ ਕੀਤੀ, ਖੁਸ਼ ਸੀਗੇ ਵੀ ਕਹਿੰਦੇ ਇੱਦਾਂ ਦੇ ਉਪਰਾਲੇ ਜਿਹੜੇ ਖਾਸ ਚਾਹੀਦੇ। ਖਾਸ ਕਰਕੇ ਇਹ ਗੱਲ ਜਿਹੜੀ ਸਾਰਿਆਂ ਦੀ ਕਾਮਨ ਸੀਗੀ ਵੀ ਪੰਜਾਬੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸੋਹਣੀ ਮਿਲ ਜਾਂਦੀ ਆ। ਮੈਂ ਦੇਖਿਆ ਸੀਗਾ ਵੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀ ਉਹ ਆਏ ਹੋਏ ਸੀਗੇ, ਉਹ ਰਜਿਸਟ੍ਰੇਸ਼ਨ ਤੇ ਬੈਠੇ ਸੀ, ਉਹ ਹੈਲਪ ਕਰ ਰਹੇ ਸੀਗੇ ਨਾਲ, ਜਿਹੜਾ ਉਹ ਜੁੜ ਕੇ ਕਰ ਰਹੇ ਸੀਗੇ। ਚੰਗਾ ਉਪਰਾਲਾ ਆ ਵੀ ਵੱਖ-ਵੱਖ ਵਰਗ ਦੇ ਜਿਹੜੇ ਕਹਿ ਸਕਦੇ ਆ ਵੀ ਉਹਨਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਜਾਂਦਾ ਹੈ। ਹਾਂਜੀ, ਨਹੀਂ ਇਹ ਦੇਖੋ, ਇੱਕ ਤਾਂ ਵੀ ਸਾਰੇ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਬੁੜਿਆਂ ਤੱਕ ਸਾਰੇ ਸੀਗੇ ਹੈ ਨਾ, ਤੇ ਪੰਜਾਬੀ ਸੀਗੀ ਸਾਰੀ ਇਨਫੋਰਮੇਸ਼ਨ ਜਿਵੇਂ ਤੁਸੀਂ ਕਿਹਾ। ਇਹਦੇ ਨਾਲ ਬਹੁਤ ਫਰਕ ਪੈਂਦਾ। ਮੈਨੂੰ 2-3 ਗਰੋਅਰ ਨੇ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਲਿਆ ਕੇ ਮਿਲਾਇਆ ਮੈਨੂੰ ਸਪੈਸ਼ਲੀ ਹੈ ਨਾ, ਤੇ ਉਹਨਾਂ ਨੇ ਕਿਹਾ ਵੀ ਇਹ ਸਾਡੇ ਬੱਚੇ ਆ ਜੀ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਓ ਜਾਂ ਗੱਲ ਕਰੋ, ਇਹ ਆਹ ਕੰਮ ਕਰਦੇ ਨੇ। ਦੱਸਿਆ, ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕਿਹੜੀ ਕਲਾਸ 'ਚ ਪੜ੍ਹਦੇ ਆ ਨਾ, ਇਹਦੇ ਨਾਲ ਕਨੈਕਸ਼ਨ ਬਣਦਾ। ਕੱਲ੍ਹ ਨੂੰ ਜਵਾਕਾਂ ਦਾ ਵੀ ਰੁਝੇਵਾਂ ਹੋਊਗਾ ਇਸ ਪਾਸੇ, ਜਿਹੜਾ ਆਪਣਾ ਇੱਕ ਜ਼ੋਰ ਲੱਗਿਆ ਹੁੰਦਾ। ਦੇਖੋ ਇਹ ਆਪਣੀ ਕਮਿਊਨਿਟੀ ਦੀ ਹਜੇ ਪ੍ਰੋਬਲਮ ਨਹੀਂ ਆਈ, ਪਰ ਆਊਗੀ ਅਗਲੀ ਜਨਰੇਸ਼ਨ 'ਚ। ਜਦੋਂ ਆਪਾਂ ਦੇਖਦੇ ਹਾਂ, ਤੁਸੀਂ ਜੇ ਆਪਣੇ ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਨਿਗਾਹ ਮਾਰੀਏ, ਜਿੰਨੇ ਕੁ ਪੁਰਾਣੇ ਹੁਣ ਫਾਰਮ ਸੇਲ ਤੇ ਨੇ ਨਾ, ਉਹ ਅਰਮੀਨੀਅਨ ਓਨ ਕਰਦੇ ਆ, ਜਿਹੜੇ ਫਰੈਜ਼ਨੋ ਏਰੀਏ 'ਚ ਜਿੰਨੇ ਵੀ ਹੈਗੇ ਆਊਟ ਹੋ ਰਹੇ, ਮਤਲਬ ਫੈਮਿਲੀ ਫਾਰਮ, ਉਹ ਅਰਮੀਨੀਅਨਸ 1920, 30 ਤੇ 40 ਵਾਲੀ ਲਾਈਨ 'ਚ ਆਏ ਹੋਏ ਨੇ ਇੱਥੇ। ਉਹਨਾਂ ਨੇ ਆ ਕੇ ਤੇ ਖੇਤੀ ਕਰ ਲਈ, ਉਹਨਾਂ ਨੇ ਆ ਕੇ ਖੇਤੀ ਜ਼ਮੀਨ ਇਕੱਠੀ ਕੀਤੀ, ਉੱਥੇ ਕੰਮ ਕੀਤਾ। ਉਹਨਾਂ ਦੀ ਗਾਂਹ ਵਾਲੀ ਜਨਰੇਸ਼ਨ ਨੇ ਵੀ ਕੀਤਾ, ਠੀਕ ਹੈ। ਤੀਜੀ ਜਾਂ ਚੌਥੀ ਜਨਰੇਸ਼ਨ ਜਾ ਕੇ ਉਹ ਜ਼ਮੀਨਾਂ ਵੇਚ ਰਹੀਆਂ ਨੇ, ਉਹ ਇੱਥੋਂ ਮੂਵ ਆਊਟ ਹੋ ਰਹੇ ਕਿਤੇ ਹੋਰ। ਆਪਾਂ ਨੂੰ ਵੀ ਜੇ ਆਪਾਂ ਆਪਦੇ ਇਸ ਐਂਗਲ ਤੋਂ ਨਾ ਗੱਲ ਸੋਚੀਏ ਵੀ ਬੱਚੇ ਇਸ ਜ਼ਮੀਨ ਤੇ ਰਹਿਣ, ਫਿਰ ਆਪਣੇ ਜਵਾਕਾਂ ਨੇ ਵੀ ਕਦੇ ਨਾ ਕਦੇ ਅਗਲੀ ਜਨਰੇਸ਼ਨ ਵੇਚਣਾ ਹੀ ਆ, ਉਹ ਵੇਚ ਦੇਣਾ। ਅੱਛਾ, ਇੱਥੇ ਇਹ 2 ਧਾਰੀ ਤਲਵਾਰ ਬਣ ਜਾਂਦੀ ਆ ਸਾਰਿਆਂ ਦੇ ਲਈ। ਮਿਹਨਤ ਕਰਦੇ ਆ ਨਿਆਣੇ ਪੜ੍ਹਾਉਣ ਦੇ ਉੱਤੇ, ਨਿਆਣੇ ਜਦੋਂ ਪੜ੍ਹ ਜਾਂਦੇ ਫਿਰ ਕਹਿੰਦੇ ਇੱਧਰ ਨਹੀਂ ਆਉਂਦੇ, ਫਿਰ ਇਹ ਕੰਮ ਔਖਾ ਹੋ ਜਾਂਦਾ। ਪੜ੍ਹਾਈ ਕਰਨੀ ਚਾਹੀਦੀ ਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਤੁਸੀਂ ਐਕਸਪੋਜ਼ ਹੁੰਦੇ ਆ ਨਵੇਂ ਆਈਡੀਆਜ਼ ਨੂੰ, ਨਵੇਂ ਲੋਕਾਂ ਦੇ ਨਾਲ ਵਿਚਰਨ ਦਾ, ਉਹ ਸਾਰਾ ਕੁਛ ਮੌਕਾ ਮਿਲਦਾ ਆ। ਪਰ ਉੱਥੇ ਉਹਨਾਂ ਨੂੰ ਨਾਲ ਇੱਧਰ ਲੈ ਕੇ ਆਉਣਾ, ਕਿਉਂਕਿ ਜਦੋਂ ਆਪਾਂ ਫਿਊਚਰ ਫਾਰਮਸ ਦੀ ਗੱਲ ਕਰ ਦਿੰਦੇ, ਇਕੱਲਾ ਇੱਕ ਬਜਟ ਵਾਲਾ ਹੀ
ਆਸਪੈਕਟ ਨਹੀਂ ਆ, ਮਨੀ ਵਾਲਾ ਆਸਪੈਕਟ ਨਹੀਂ ਆ, ਫਿਊਚਰ ਜਨਰੇਸ਼ਨ ਦਾ ਵੀ ਆਸਪੈਕਟ ਆ ਵੀ ਉਹਨਾਂ ਦੀ ਦਿਲਚਸਪੀ ਕਿੰਨੀ ਕੁ ਇਹਦੇ ਵਿੱਚ। ਹਾਂਜੀ, ਨਹੀਂ ਦੇਖੋ ਇਹ ਤਾਂ ਚਲੋ ਆਪਾਂ ਨੂੰ ਵੀ ਪਤਾ ਵੀ ਸਾਰੇ ਜਿਹੜੇ ਆਪਣੇ ਜਵਾਕ ਆ ਉਹਨਾਂ ਨੇ ਡਾਕਟਰ ਨਹੀਂ ਬਣਨਾ, ਹਰੇਕ ਦਾ ਅੱਡ ਰੋਲ ਹੋਣਾ ਹੈ ਨਾ। ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਇੰਜੀਨੀਅਰ ਬਣਨਾ, ਪਰ ਜਿਹੜੀ ਮੈਨੂੰ ਲੱਗਦਾ ਹੁੰਦਾ ਵੀ ਸਾਡੇ ਖਾਸ ਕਰਕੇ ਕਮਿਊਨਿਟੀ 'ਚ ਇੱਕ ਚੀਜ਼ ਹੈਗੀ ਆ ਵੀ ਇਹ ਤਾਂ ਆਪਾਂ ਆਮ ਹੀ ਸੁਣ ਲੈਂਦੇ ਹਾਂ, ਬਹੁਤ ਮਤਲਬ ਬੰਦਾ ਚਾਅ ਨਾਲ ਦੱਸਦਾ ਵੀ ਮੇਰਾ ਮੁੰਡਾ ਡਾਕਟਰ ਹੈ ਜੀ, ਇੰਜੀਨੀਅਰ ਹੈ ਜਾਂ ਕੁੜੀ ਹੈ ਨਾ, ਪਰ ਇਹ ਨਹੀਂ ਕਹਿੰਦਾ ਵੀ ਕੋਈ ਫਾਰਮਰ ਆ। ਇਹ ਵੀ ਇੱਕ ਮਤਲਬ ਵਧੀਆ ਪ੍ਰੋਫੈਸ਼ਨ ਆ ਬਹੁਤ। ਸੋ ਜੇ ਡਾਕਟਰ ਨੇ ਰੋਟੀ ਖਵਾਉਣ ਵਾਲਾ ਪ੍ਰੋਫੈਸ਼ਨ ਆ, ਹਾਂ ਡਾਕਟਰ ਇੰਜੀਨੀਅਰ ਨੇ ਤਾਂ ਫਾਰਮਰ ਵੀ ਹੋਣ, ਆਪਾਂ ਕਹਿੰਦੇ ਵੀ ਸਾਰੇ ਹੀ ਹੋਣ। ਜਦੋਂ ਆਪਾਂ ਇੱਕ ਬੈਲੈਂਸ 'ਚ ਚੱਲਦੇ ਹਾਂ ਫਿਰ ਸਾਰੀਆਂ ਚੀਜ਼ਾਂ ਇਕੱਠੀਆਂ ਰਹਿ ਜਾਣਗੀਆਂ। ਦੇਖੋ ਹੁਣ ਬਹੁਤ ਸਾਰੇ ਜਿਹੜੇ ਮੈਨੂੰ ਗੋਰੇ ਫਾਰਮਰ ਜਾਣਦੇ ਨੇ, ਜਿਹੜੇ ਹਜ਼ਾਰਾਂ ਏਕੜ ਦੇ ਮਾਲਕ ਨੇ ਹਨਾ, ਤੇ ਉਹਨਾਂ ਗੱਲਬਾਤ ਵੀ ਹੁੰਦੀ ਰਹਿੰਦੀ ਆ। ਇੱਕ ਫਾਰਮਰ ਇੱਥੇ ਮੰਡੇਰੇ 'ਚ ਹੀ ਆ, ਮੈਂ ਉਹਨੂੰ ਇੱਕ ਵਾਰ ਪੁੱਛਿਆ, ਮੈਂ ਕਿਹਾ ਵੀ ਕਿੰਨੀ ਕੁ ਜ਼ਮੀਨ ਆ ਤੇਰੇ ਕੋਲ ਮੰਡੇਰੇ 'ਚ, ਕਿਉਂਕਿ ਮੈਨੂੰ ਪਤਾ ਉਹਦੇ ਕੋਲ ਇੱਧਰ ਵੀ ਸਾਊਥ 'ਚ ਵੀ ਹੈਗੀ ਆ। ਕਹਿੰਦਾ ਮੈਨੂੰ ਚੰਗੀ ਤਰ੍ਹਾਂ ਦਾ ਯਾਦ ਨਹੀਂ ਵੀ 3000 ਏਕੜ ਹੋਣੀ ਆ, ਮਤਲਬ ਐਵੇਂ ਦਾ ਸਿਸਟਮ ਆ ਹਨਾ। ਤੇ ਉਹ ਵਿਚਾਰਾ ਰੋ ਪੈਟੀ ਇਸ ਗੱਲ ਤੇ ਰਿਹਾ ਸੀ ਵੀ ਜਿਹੜੇ ਮੇਰੇ ਗ੍ਰੈਂਡ ਕਿਡਸ ਨੇ ਵੀ ਉਹ ਖੇਤੀ 'ਚ ਨਹੀਂ ਆ ਰਹੇ। ਸੋ ਉਹੋ ਜਿਹੀ ਸਿਚੁਏਸ਼ਨ ਆਪਣੀ ਵੀ ਨਾ ਬਣ ਜੇ, ਸੋ ਉਹਦੇ ਲਈ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ। ਹੁਣ ਤਾਂ ਜੇ ਦੇਖਿਆ ਜਾਵੇ ਤਾਂ ਬਣ ਹੀ ਰਹੀ ਹੈ। ਹਾਂ ਨਹੀਂ ਉਹ 'ਚ ਹੁਣ ਦੇਖੋ ਜਿਵੇਂ ਆਪਾਂ ਬਹੁਤ ਸਾਰੇ ਫੈਮਿਲੀਜ਼ ਦੀ ਇਹ ਪ੍ਰੋਬਲਮ ਤਾਂ ਹੈਗੀ ਹੋਈ ਹੈ ਇਸ ਟਾਈਮ। ਬਿਲਕੁਲ ਦੇਖੋ ਜੀ ਇਹ ਤਾਂ ਸਮੱਸਿਆ ਹੈਗੀ ਹੋਈ ਹੈ, ਇਹ ਤਾਂ ਹੁਣ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਜਿਵੇਂ ਹੁਣ ਆਪਾਂ ਆਪਦੇ ਕਿੰਨੇ ਐਫਰਟ ਕਰਦੇ ਹਾਂ ਜਾਂ ਪ੍ਰੋਗਰਾਮ ਕਰਦੇ ਹਾਂ ਰੇਡੀਓ ਵਾਲਾ, ਜਾਂ ਮੇਲੇ ਕਰਾਉਂਦੇ ਹਾਂ, ਵਰਕਸ਼ਾਪਾਂ ਕਰਾਉਂਦੇ ਹਾਂ, ਆਪਾਂ ਉੱਥੇ ਕੋਸ਼ਿਸ਼ ਕਰਦੇ ਹਾਂ ਵੀ ਫੈਮਿਲੀ ਸਮੇਤ ਆਓ। ਜਦੋਂ ਦੇਖੋ ਤੁਸੀਂ ਆਪਣੀ ਵਰਕਸ਼ਾਪ ਜਾਂ ਮੇਲੇ ਦੇ ਵਿੱਚ, ਕਾਨਫਰੰਸ ਦੇ ਵਿੱਚ ਤੇ ਦੂਜਿਆਂ ਦੇ 'ਚ ਕੀ ਫ਼ਰਕ ਹੁੰਦਾ, ਉੱਥੇ ਇਕੱਲੇ ਗਰੋਅਰਸ ਨੂੰ ਇਨਵੀਟੇਸ਼ਨ ਹੁੰਦਾ, ਆਪਾਂ ਫੈਮਿਲੀ ਨੂੰ ਇਨਵੀਟੇਸ਼ਨ ਦਿੰਦੇ ਹਮੇਸ਼ਾ। ਮੈਨੂੰ ਜਾਣ ਦਾ ਮੌਕਾ, ਕਿਉਂਕਿ ਸਾਨੂੰ ਇਨਵੀਟੇਸ਼ਨ ਆ ਜਾਂਦਾ ਦੂਜਿਆਂ ਤੋਂ ਵੀ ਹੈ ਨਾ, ਮੈਂ ਜਾਂਦਾ ਰਹਿਣਾ, ਕਿਸੇ ਸਪੈਨਿਸ਼ ਦੇ, ਹਿਸਪੈਨਿਕ ਹੋ ਗਿਆ, ਅਫਰੀਕਨ ਅਮੈਰੀਕਨ ਹੋ ਗਿਆ, ਮੌਂਗਸ ਹੋ ਗਏ, ਉੱਥੇ ਇਕੱਲੇ ਉਹ ਆਪ ਹੀ ਗਰੋਅਰ ਆਉਂਦੇ ਆ ਤੇ ਆਪਣੇ ਨਿਆਣੇ, ਉਹਦੀਆਂ ਵਾਈਫਸ ਜਾਂ ਹਸਬੈਂਡ ਸਾਰੇ ਹੁੰਦੇ ਆ। ਸੋ ਆਪਣਾ ਬਹੁਤ ਵਧੀਆ ਮਾਹੌਲ ਹੁੰਦਾ। ਆਪਣੀ ਕੋਸ਼ਿਸ਼ ਆ, ਦੇਖਦੇ ਹਾਂ ਆਪਾਂ ਇਸ 'ਚ ਕਿੰਨੇ ਕੁ ਕਾਮਯਾਬ ਹੁੰਦੇ ਹਾਂ, ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਜੀ ਬਿਲਕੁਲ। ਚਲੋ ਇਹ ਆ ਵੀ ਸਾਰੇ ਜਾਣੇ ਹਮਲਾ ਮਾਰਦੇ ਰਹੋ, ਕੋਸ਼ਿਸ਼ ਕਰਦੇ ਰਹੋ, ਕਿਸੇ ਨਾ ਕਿਸੇ ਤਰੀਕਾ ਫਾਰਮਿੰਗ ਦੇ ਨਾਲ ਜਿਹੜਾ ਉਹ ਜੋੜ ਕੇ ਰੱਖੋ। ਮੇ ਬੀ ਰੈਗੂਲਰ ਉਹਨਾਂ ਨੇ ਨਹੀਂ ਕਰਨਾ, ਮੈਨੇਜਮੈਂਟ ਦੇ ਤੌਰ ਦੇ ਉੱਤੇ, ਪਲੈਨਿੰਗ ਦੇ ਤੌਰ ਦੇ ਉੱਤੇ, ਲੇਬਰ ਨੂੰ ਕਾਲ ਕਰਨ ਦੇ ਲਈ ਜਾਂ ਦੂਜੇ ਪਾਸੇ ਕਾਲ ਕਰਨ ਦੇ ਲਈ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਜ਼ਿੰਮੇਵਾਰੀ ਬੱਚਿਆਂ ਦੀ ਇਸ ਚੀਜ਼ ਦੇ ਵਿੱਚ ਤੁਹਾਨੂੰ ਜਿਹੜੀ ਉਹ ਲਾਉਣੀ ਚਾਹੀਦੀ ਆ, ਤਾਂ ਹੀ ਕਿਸੇ ਪਾਸੇ ਗੱਲ ਅੱਗੇ ਜਿਹੜੀ ਉਹ ਵੱਧਦੀ ਹੈਗੀ ਆ। ਸੋ ਇਹ ਇੰਪੋਰਟੈਂਟ ਜਿਹੜਾ ਇਸ ਦੇ ਵਿੱਚ ਹੈਗਾ ਆ। ਗ੍ਰਾਂਟਸ ਨੂੰ ਲੈ ਕੇ ਕਿਵੇਂ ਰਿਹਾ? CDFA ਵਾਲੇ ਵੀ ਸੀਗੇ ਉੱਥੇ, ਗ੍ਰਾਂਟ ਦੀਆਂ ਫਾਰਮਸ ਭਰਨ ਵਾਲੀ ਗੱਲਾਂ ਵੀ ਜਿਹੜੀਆਂ ਸੀਗੀਆਂ, ਕਿੱਦਾਂ ਦਾ ਰਿਸਪੌਂਸ ਰਿਹਾ ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ? ਦੇਖੋ ਜਿਹੜਾ ਮੈਨੂੰ ਲੱਗਦਾ ਸਭ ਤੋਂ ਭਰਵਾਂ ਹੰਗਾਰਾ ਹੀ ਇਸ ਟੌਪਿਕ ਤੇ ਸੀਗਾ ਹਨਾ, ਤੇ ਆਪਣੇ ਕੋਲੇ 250 ਚੇਅਰ ਸੀਗੀ ਪੰਡਾਲ ਦੇ ਵਿੱਚ। ਉਹ ਜਦੋਂ ਆਪਣੀ ਡਿਸਕਸ਼ਨ ਸੀਗੀ ਉਦੋਂ ਟੋਟਲ ਫੁੱਲ ਸੀਗਾ ਉਹ ਹਨਾ, ਤੇ ਬਾਹਰ ਵੀ ਖੜੇ ਸੀ ਲੋਕ। ਤੇ ਇਹਦਾ ਮਤਲਬ ਵੀ ਲੋਕ ਜਾਣਨਾ ਚਾਹੁੰਦੇ ਸੀਗੇ, ਕਿਉਰਿਓਸਿਟੀ ਸੀ ਲੋਕਾਂ 'ਚ ਹਨਾ, ਕੁਐਸਚਨ ਵੀ ਪਿੱਛੇ। ਤੇ ਫਿਰ ਕਿੰਨੇ ਜਾਣੇ ਮੈਨੂੰ ਲੱਗਦਾ ਵੀ ਕੋਈ 100 ਦੇ ਨੇੜੇ ਤੇੜੇ ਫਾਰਮ ਭਰ ਕੇ ਗਏ ਆ, ਜਿਹੜੇ ਬੇਸਿਕ ਇਨਫੋਰਮੇਸ਼ਨ ਚਾਹੀਦੀ ਸੀਗੀ। ਠੀਕ ਹੈ ਹਨਾ, ਤੇ ਸੋ ਉਹਨਾਂ ਨੂੰ ਫੋਲੋ ਅਪ ਕਿਹਨਾਂ ਨੇ ਕਰਨਾ ਹੈ? ਸਿੱਧਾ ਜਿਹੜੇ ਗ੍ਰਾਂਟ ਦੇਣ ਵਾਲੇ ਉਹਨਾਂ ਨੂੰ ਫੋਲੋ ਅਪ ਕਰਨਾ? ਜਿਹੜਾ ਆਪਣਾ ਦੇਖੋ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਦਾ ਇਹ ਉਪਰਾਲਾ ਹੁੰਦਾ ਵੀ ਅਸੀਂ ਨਾ ਇਸ ਸਾਲ ਵੀ ਬੰਦਿਆਂ ਨੂੰ ਪ੍ਰਪੇਅਰ ਕਰਾ ਦੇਣਾ ਆਪਦੇ ਗਰੋਅਰਸ ਨੂੰ। ਹੁਣ ਅਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਕਾਲ ਕਰਾਂਗੇ ਵੀ ਤੁਸੀਂ ਕਿਹੜੀ ਗ੍ਰਾਂਟ ਲੈਣੀ ਆ ਹਨਾ, ਕਿਹੜੇ ਕਿਹੜੇ ਤੁਹਾਡੇ ਕੋਲ ਡਾਕੂਮੈਂਟ ਚਾਹੀਦੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ, ਸੋ ਤਾਂ ਕਿ ਉਹ ਤਿਆਰੀ ਰੱਖਣ ਆਪਦੀ ਹਨਾ। ਸੋ ਫਾਈਲ ਰੈਡੀਨੈਸ ਆ ਜਿਹੜੀ ਉਹ ਆਪਣੇ ਹੈਗਾ ਵੀ ਅਗਲੇ 2-3 ਮਹੀਨੇ ਦਾ ਟਾਰਗੇਟ ਹੈਗਾ, ਤੇ ਉਹਦੇ 'ਚ ਆਪਾਂ ਉਹ ਕਰਾ ਲੈਣੀਆਂ ਉਹਨਾਂ ਦੀਆਂ ਸਾਰਿਆਂ ਦੀਆਂ, ਇੱਕ ਡੇਟਾਬੇਸ ਬਣਾ ਕੇ ਉਹਨਾਂ ਨੂੰ ਰੈਡੀ ਕਰਕੇ ਰੱਖਣਾ। ਤੇ ਜਦੋਂ ਵੀ ਗ੍ਰਾਂਟਸ ਓਪਨ ਹੁੰਦੀਆਂ ਫਿਰ ਆਪਾਂ ਜਿਵੇਂ ਰੇਡੀਓ ਪ੍ਰੋਗਰਾਮ ਕਰਦੇ ਜਾਂ ਵਰਕਸ਼ਾਪ ਵੀ ਲਾਵਾਂਗੇ। ਇਹ ਇੱਕ ਹੋਰ ਫੀਡਬੈਕ ਸੀਗੀ, ਉਹ ਜਦੋਂ ਯਾਦ ਹੋਣਾ ਤੁਹਾਨੂੰ, ਆਪਾਂ ਵਰਕਸ਼ਾਪ ਲਾਈ ਸੀ ਨਾ, ਕੁਐਸਚਨ ਵੀ ਪੁੱਛਿਆ ਸੀ ਕਿਸੇ ਨੇ ਪੈਨਲ ਡਿਸਕਸ਼ਨ ਦੇ ਵਿੱਚ। ਆਪਾਂ 2024 ਜੁਲਾਈ ਦੇ ਵਿੱਚ ਆਪਾਂ ਇੱਥੇ ਹੀ ਪੰਜਾਬੀ ਰੇਡੀਓ ਸਟੇਸ਼ਨ USA ਦੇ ਹੈ ਨਾ ਸਟੂਡੀਓ ਸੈਮੀਨਾਰ ਹਾਲ 'ਚ ਆਪਾਂ ਲਾਈ ਸੀ ਉਹ ਵਰਕਸ਼ਾਪ। ਤੇ ਉਦੋਂ ਉਸ ਦੇ ਵਿੱਚੋਂ 40 ਕੁ ਜਣਿਆਂ ਨੂੰ ਗ੍ਰਾਂਟ ਮਿਲੀ ਸੀ ਉਸ ਦਿਨ ਜਿਹੜੇ ਆਏ ਲੋਕ ਸੀ। ਮਤਲਬ ਬਾਅਦ 'ਚ ਉਹਨਾਂ ਨੂੰ ਉਹਦਾ ਮਤਲਬ ਇਹ ਤਾਂ ਨਹੀਂ ਕੋਈ ਆਪਾਂ ਨੂੰ ਕੋਈ ਸਪੈਸ਼ਲ ਚੀਜ਼ ਮਤਲਬ ਕੋਈ ਗਿੱਦੜ ਸਿੰਘ ਹੀ ਦੇਤੀ ਹੈ ਨਾ, ਪਰ ਆਪਾਂ ਉਹਨਾਂ ਨੂੰ ਇਨਫੋਰਮੇਸ਼ਨ ਦੇਤੀ ਤੇ ਦੱਸਤਾ ਸੀ ਵੀ ਕੀ ਚੀਜ਼ਾਂ ਚਾਹੀਦੀਆਂ, ਕਨੈਕਟ ਕਰਾਤਾ। ਹਾਂ, ਤੇ ਮਗਰ ਉਹਨਾਂ ਨੇ ਲੋਕਾਂ ਨੇ ਫੋਨ ਕੀਤੇ, ਜਿੱਥੇ ਜਿਹਨੂੰ ਕਨੈਕਟ ਕਰਾਉਣਾ ਸੀ ਉਹਨੂੰ ਕਰਾਇਆ ਹਨਾ, ਤੇ ਉਹਦੇ ਨਾਲ ਬਹੁਤ ਫਰਕ ਪਿਆ ਸੀ। ਉਹੋ ਜਿਹਾ ਹੀ ਐਤਕੀ ਉਪਰਾਲਾ ਵੀ, ਉਦੋਂ ਪਿਛਲੀ ਵਾਰ ਤਾਂ 40 ਸੀ, ਐਤਕੀ ਅਸੀਂ ਸੋਚਦੇ ਹਾਂ ਵੀ 200-250 ਗਰੋਅਰ ਸਾਡਾ ਘੱਟੋ ਘੱਟ ਜਿਹੜਾ 50% ਗਰੋਅਰਾਂ ਕੋਲੇ ਕੋਈ ਨਾ ਕੋਈ ਗ੍ਰਾਂਟ ਮਿਲ ਜੇ। ਖਾਸ ਕਰਕੇ ਉਦੋਂ ਜਦੋਂ ਹੁਣ ਗ੍ਰਾਂਟਸ ਦੇ ਉੱਤੇ ਕਾਫੀ ਸ਼ਿਕੰਜਾ ਕੱਸ ਹੋ ਰਿਹਾ,
ਬਹੁਤ ਸਾਰੀਆਂ ਉੱਡ ਰਹੀਆਂ ਨੇ, ਬਹੁਤ ਹੂੰ। ਸਾਰੀਆਂ ਦੇ ਲਈ ਅੱਗੇ ਤਾਂ ਡਾਇਵਰਸਿਟੀ ਵਾਲੇ ਨਾਂ ਤੇ ਜਾਂ ਮਾਈਨੋਰਿਟੀ ਓਨਡ ਵਾਲੇ ਨਾਂ ਦੇ ਉੱਤੇ ਕਾਫੀ ਹੁੰਦੀਆਂ ਸੀ, ਉਹ ਤਾਂ ਖਤਮ ਉੱਦਾਂ ਦੀਆਂ ਹੋ ਗਈਆਂ। ਹੁਣ ਬੇਸਿਕਲੀ ਤੁਹਾਡਾ ਕੰਪੀਟੀਸ਼ਨ ਉਨਾ ਹੀ ਜ਼ਿਆਦਾ ਵੱਧ ਜਾਂਦਾ। ਹਾਂਜੀ, ਡਾਇਵਰਸਿਟੀ ਜਿਹੜੀ DI ਵਾਲੇ ਸੀਗੇ, ਇਹ ਤਾਂ ਆਪਣਾ ਫੈਡਰਲ ਲੈਵਲ ਤੇ ਤਾਂ ਬਹੁਤ ਚੀਜ਼ਾਂ ਚੇਂਜ ਹੋ ਗਈਆਂ, ਹਨਾ। ਤੇ ਸਟੇਟ ਲੈਵਲ ਤੇ ਉਹ ਚੀਜ਼ਾਂ ਵੱਧ ਗਈਆਂ ਅੱਗੇ ਨਾਲੋਂ। ਜਿਹੜੇ ਉਹ ਰਿਜ਼ਰਵੇਸ਼ਨ ਸੀ, ਜਿਵੇਂ 25% ਤੋਂ 40% ਹੋਈ ਆ ਨਵੇਂ ਕਲਾਈਮੇਟ ਬਾਉਂਡ ਵਾਲੀ ਫੰਡਿੰਗ 'ਚ, ਹਨਾ। ਸੋ ਉਹ ਚੀਜ਼ਾਂ ਦਾ ਦੇਖੋ, ਆਪਾਂ ਨੂੰ ਹੁਣ ਆਪਾਂ ਜਿਹੜੀ ਚੀਜ਼ ਪਾਲਿਸੀ ਬਣ ਜਾਂਦੀ ਆ ਉਹਨੂੰ ਆਪਾਂ ਚੇਂਜ ਤਾਂ ਨਹੀਂ ਕਰ ਸਕਦੇ, ਠੀਕ ਆ। ਜਿਹੋ ਜਿਹੀ ਬਣੀ ਆਪਾਂ ਨੂੰ ਉਹਦੇ ਨਾਲ ਹੀ ਚੱਲਣਾ ਪੈਣਾ। ਐਗਜ਼ੈਕਟਲੀ, ਹਨਾ। ਸੋ ਆਪਾਂ ਰਾਦਰ ਕੇ ਕੰਪਲੇਂਟ ਕਰੀ ਜਾਈਏ ਵੀ ਉਹ ਨਹੀਂ ਹੋਇਆ ਜੀ, ਇਹਨਾਂ ਨੇ ਐਂ ਕਰਤਾ। ਤੁਸੀਂ ਆਪਦੀ ਤਿਆਰੀ ਰੱਖੋ, ਹਰੇਕ ਚੀਜ਼ ਦਾ ਕੋਈ ਨਾ ਕੋਈ ਸੋਲਿਊਸ਼ਨ ਹੁੰਦਾ। ਤੇ ਆਪਾਂ ਸਾਰੇ ਗੁਰੂਆਂ ਨੂੰ ਇਹੀ ਕਹਿੰਦੇ ਆ ਵੀ ਆਪਦੀ ਤਿਆਰੀ ਰੱਖੋ। ਇਹੀ ਹੁਣ ਐਤਕੀ ਸੀ ਆ ਕੋਸ਼ਿਸ਼ ਵੀ ਉਦਣ ਵੀ ਜਿਹੜੀ ਆਪਾਂ 40-45 ਮਿੰਟ ਦੀ ਆਪਣੀ ਡਿਸਕਸ਼ਨ ਸੀਗੀ, ਉਹ 'ਚ ਇਹੀ ਦੱਸਿਆ ਵੀ ਕੀ ਹੋਣ ਵਾਲਾ ਤੇ ਤੁਹਾਡੇ ਕੋਲ ਕੀ ਚਾਹੀਦਾ, ਹਨਾ। ਤੁਸੀਂ ਇਨਫੋਰਮੇਸ਼ਨ ਲੈ ਜਾਓ ਤੇ ਬਾਕੀ ਜਿਵੇਂ ਸਮਾਂ ਨੇੜੇ ਆਈ ਜਾਊ, ਆਪਾਂ ਲੋਕਾਂ ਦੀ ਤਿਆਰੀ ਕਰਾਈ ਜਾਣੀ। ਨਹੀਂ, ਬਿਲਕੁਲ ਅਰਸ਼ਦੀਪ ਸਿੰਘ, ਇਹ ਵਧੀਆ ਜਿਹੜਾ ਉਪਰਾਲਾ। ਜੇ ਤੁਸੀਂ ਇੱਥੇ ਦੱਸਣਾ ਹੋਵੇ ਓਵਰਆਲ ਜਿਹੜੇ ਨਹੀਂ ਪਹੁੰਚ ਸਕੇ ਵੀ ਕਿਹੜੀਆਂ ਚੀਜ਼ਾਂ ਚਾਹੀਦੀਆਂ? ਦੇਖੋ ਜੀ, ਜ਼ਿਆਦਾ ਤਾਂ ਤੁਹਾਡੇ ਕੋਲੇ ਜਿਵੇਂ ਫਾਰਮ ਲੌਗ ਚਾਹੀਦੇ ਆ, ਤੁਹਾਡੇ ਪ੍ਰੋਡਕਸ਼ਨ ਰੈਕਡ ਚਾਹੀਦੇ ਆ, ਹਨਾ। ਤੇ ਵੀ ਇਕੱਠੇ ਹੋਣ। ਤੇ ਜੇ ਕਿਸੇ ਨੇ ਇਰੀਗੇਸ਼ਨ ਦਾ ਕੰਮ ਕਰਾਉਣਾ ਚਾਹੀਦਾ, ਕਰਾਉਣਾ, ਕੋਈ ਵੀ ਕੰਮ ਕਰਾਉਣਾ, ਉਸ ਚੀਜ਼ ਦਾ ਪੇਪਰ ਵਰਕ ਚਾਹੀਦਾ, ਡਾਕੂਮੈਂਟੇਸ਼ਨ, ਚਾਹੇ ਉਹ ਡਿਜ਼ਾਈਨ ਹੋ ਗਏ, ਆਪਣੇ ਐਸਟੀਮੇਟ ਹੋ ਗਏ, ਹਨਾ। ਸੋਲਰ ਲਵਾਉਣਾ ਕਿਸੇ ਨੇ ਤਾਂ ਸੋਲਰ ਦਾ ਗ੍ਰੀਨ ਬਟਨ ਡੇਟਾ ਵੈਲੂਏਟ ਹੋਵੇ ਪਹਿਲਾਂ ਹੀ, ਕਿੱਡਾ ਸੋਲਰ ਲੱਗਣਾ, ਕਿੱਥੋਂ ਲੱਗਣਾ, ਕਿੱਥੇ ਲੱਗਣਾ, ਕੀ ਉਹਦੇ ਡਿਜ਼ਾਈਨ, ਉਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਪ੍ਰਿਪੇਅਰ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਨਾ। ਤੇ ਜਦੋਂ ਫਿਰ ਐਪਲੀਕੇਸ਼ਨਾਂ ਖੁੱਲ੍ਹਦੀਆਂ ਨੇ, ਫਿਰ ਨਾਲ ਦੀ ਨਾਲ ਹੀ ਤੁਸੀਂ ਆਪਦੀਆਂ ਸਬਮਿਟ ਕਰ ਦਿਓ। ਪਹਿਲਾਂ ਹੀ ਲੱਗੋ ਕਿਊ 'ਚ ਜਾ ਕੇ। ਸਭ ਤੋਂ ਜ਼ਿਆਦਾ ਚਾਂਸ ਉਹਦਾ ਹੁੰਦਾ ਜਿਹੜੇ ਬੰਦੇ ਮੈਨੂੰ ਲੱਗਦਾ ਬਹੁਤੀ ਜਿਹੜੀ ਚੀਜ਼ ਇਸ ਦੇ ਵਿੱਚ ਜਾਂ ਦਿੱਕਤ ਕਹਿ ਲਓ ਜਾਂ ਗਰੋਵਰਸ ਦਾ ਜਿਹੜਾ ਸਵਾਲ ਇਹੀ ਹੁੰਦਾ ਆ ਵੀ ਸਾਨੂੰ ਪਤਾ ਹੀ ਨਹੀਂ ਵੀ ਅਪਲਾਈ ਕਰਨਾ ਕਿੱਥੇ ਆ। ਪਹਿਲੀ ਤਾਂ ਗੱਲ ਇਹ ਹੁੰਦੀ ਵੀ ਪਤਾ ਹੀ ਨਹੀਂ ਆ ਵੀ ਆਹ ਕੋਈ ਗ੍ਰਾਂਟਾਂ ਪਈਆਂ, ਤੇ ਜੇ ਗ੍ਰਾਂਟਾਂ ਦੇ ਬਾਰੇ ਪਤਾ ਲੱਗ ਜਾਂਦਾ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਕਰਨਾ ਕਿੱਥੇ ਆ, ਆਹ ਚੀਜ਼ਾਂ ਵੀ ਲੈ ਆਈਏ, ਦੇਣੀਆਂ ਕਿਹਨੂੰ ਆ, ਫੜਾਉਣੀਆਂ ਕਿਹਨੂੰ ਆ, ਅਪਲਾਈ ਕਿੱਥੇ ਕਰਨਾ ਹੈ। ਉਹ ਸਾਰੀਆਂ ਚੀਜ਼ਾਂ ਆਪਾਂ ਐਤਕੀ ਦੱਸਾਂਗੇ ਲੋਕਾਂ ਨੂੰ। ਜਦੋਂ ਵੀ ਖੁੱਲਦਾ ਆਪਾਂ ਉਹ ਪ੍ਰੋਸੈਸ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਦੇਖੋ ਮੈਨੂੰ ਇਹ ਦੱਸਣ 'ਚ ਕੋਈ ਮਤਲਬ ਇਹੋ ਜਿਹੀ ਹੈ ਨਹੀਂ ਕਿ ਚੀਜ਼ ਵੀ ਨਾ ਦੱਸਾਂ ਵੀ ਸਾਡੇ ਰਿਸੋਰਸਿਸ ਬਹੁਤ ਲਿਮਿਟਡ ਆ ਪੱਗ ਦੇ, ਠੀਕ ਹੈ। ਕਿਉਂਕਿ ਸਾਡੇ ਕੋਲ ਕੋਈ ਸੈਲਰੀ ਇੰਪਲੋਈ ਤਾਂ ਹੈ ਨਹੀਂ, ਜਦੋਂ ਆਪਾਂ ਹਨਾ ਸਾਰੇ ਵਲੰਟੀਅਰ ਨੇ, ਉਹਨਾਂ ਦੀ ਟਾਈਮ ਐਂਡ ਐਫਰਟ ਉਨੀ ਹੀ ਹੁੰਦੀ ਵੀ ਜਿੰਨੀ ਉਹ ਲਾ ਸਕਦੇ ਆਪਦੇ ਦੂਜੇ ਰੁਝੇਵਿਆਂ 'ਚੋਂ ਕੱਢ ਕੇ, ਹਨਾ। ਸੋ ਇਸੇ ਕਰਕੇ ਦੇਖੋ ਸਾਲ ਦੇ ਐਂਡ ਤੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਹੁਣੇ ਪ੍ਰਿਪੇਅਰ ਕਰਨੀਆਂ ਸ਼ੁਰੂ ਕਰਤੀਆਂ, ਵੀ ਕਿਤੇ ਐਂ ਨਾ ਹੋਵੇ ਵੀ ਸਾਡੇ ਕੋਲੇ ਸਮਾਂ ਨਾ ਹੋਣ ਕਰਕੇ ਸਾਡੇ ਬੰਦੇ ਰਹਿ ਜਾਣ, ਹਨਾ। ਸੋ ਆਪਣੇ ਕੋਲ ਹੁਣ 6-7 ਮਹੀਨੇ ਦਾ ਸਮਾਂ ਹੈਗਾ, ਆਪਾਂ ਸਾਰਿਆਂ ਨੂੰ ਹੌਲੀ ਹੌਲੀ ਰੈਡੀ ਕਰ ਲੈਣਾ। ਜੇ ਮਹੀਨੇ 'ਚ ਆਪਾਂ 20-25 ਗਰੋਰ ਵੀ ਰੈਡੀ ਕਰਕੇ ਰੱਖਦੇ ਹਾਂ, 20 ਗਰੋਰ ਵੀ ਇੱਕ ਵੀਕਐਂਡ ਦੇ 4 ਜਾਂ 5 ਵੀ, ਤਾਂ ਦੇਖੋ ਵੀ ਆਪਣੇ ਹਜੇ ਬਹੁਤ ਟਾਈਮ ਪਿਆ। ਜੇ ਆਪਾਂ ਮਹੀਨੇ 20 ਕਰਦੇ ਹਾਂ ਤੇ 7 ਮਹੀਨੇ ਤਾਂ 7 ਨੂੰ 150 ਗਰੋਰ ਦੇ ਨੇੜੇ ਤੇੜੇ ਰੈਡੀ ਹੋ ਜਾਊ, ਹਨਾ। ਸੋ ਇਹੀ ਆਪਣੀ ਐਤਕੀ ਐਫਰਟ ਆ, ਤੇ ਬਾਕੀ ਦੇਖਦੇ ਹਾਂ ਜੀ ਕਿਵੇਂ ਜਾਂਦਾ। ਬਾਕੀ ਸਰੋਤਿਓ, ਜੇ ਦਰਸ਼ਕੋ, ਜੇ ਤੁਹਾਡਾ ਵੀ ਕੋਈ ਸਵਾਲ, ਕੋਈ ਕੁਐਸਚਨ, ਕੋਈ ਕਮੈਂਟ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਸਵਾਲ ਆਇਆ ਆਪਾਂ ਨੂੰ ਆਨਲਾਈਨ, ਕਮਰਦੀਪ ਸਿੰਘ ਪੁੱਛਦੇ ਨੇ ਵੀ, ਕਹਿੰਦੇ ਵੀ ਜੇ ਅਸੀਂ ਮਿਸ ਕਰ ਗਏ ਹਾਂ, ਵੀ ਜੋ ਸਾਈਨ ਨਾ ਕਰ ਸਕੇ ਹੋਏ ਉਹ ਗ੍ਰਾਂਟ ਦੇ ਬਾਰੇ ਇਨਫੋਰਮੇਸ਼ਨ ਦੇ ਲਈ, ਕੀ ਉਹ ਹੁਣ ਸਾਈਨ ਅਪ ਕੀਤਾ ਜਾ ਸਕਦਾ, ਤੇ ਜੇ ਕੀਤਾ ਜਾ ਸਕਦਾ ਤੇ ਕਿੱਥੇ ਕਰੀਏ ਤੇ ਕਿਵੇਂ ਪੋਸੀਬਲ ਹੈ? ਹਾਂਜੀ, ਇਹਦੇ ਦੇਖੋ 2 ਸਾਧਨ ਬਿਲਕੁਲ ਕਰ ਸਕਦੇ ਹਾਂ, ਹਜੇ ਵੀ ਕਰ ਸਕਦੇ ਹਾਂ, ਸਮਾਂ ਹੈਗਾ ਆਪਣੇ ਕੋਲੇ, ਹਨਾ। ਉਹ 2-3 ਤਰੀਕੇ ਨਾਲ ਆ ਜੀ। ਜਾਂ ਤਾਂ ਤੁਸੀਂ ਜਿਹੜੀ ਸਾਡੀ ਵੈਬਸਾਈਟ ਆ ਉਹ 'ਤੇ ਜਾ ਕੇ ਤੁਸੀਂ ਕੁਐਰੀ ਪਾ ਦਿਓ, ਹਨਾ, ਮੈਸੇਜ ਲਿਖ ਦਿਓ, ਜਾਂ ਤੁਸੀਂ ਜਿਹੜਾ ਈਮੇਲ ਕਰ ਦਿਓ info@pugusa.com 'ਤੇ, ਠੀਕ ਹੈ ਜੀ। ਤੇ ਮੈਨੂੰ ਕਰ ਦਿਓ arsh@pugusa.com, arsh@paggusa.com। ਤੁਸੀਂ ਵਟਸਐਪ ਗਰੁੱਪ 'ਚ, ਜੇ ਗਰੁੱਪ 'ਚ ਹੀ ਐਡ ਆ ਸਾਡੇ, ਤਾਂ ਤੁਹਾਡੇ ਕੋਲ ਮੇਰਾ ਨੰਬਰ ਵੀ ਹੈਗਾ। ਵਟਸਐਪ 'ਤੇ ਵੀ ਪੁੱਛ ਸਕਦੇ ਆ, ਹਨਾ। ਤੇ ਜਿਵੇਂ ਫਿਰ ਜਿਹੋ ਜਿਹੇ ਮੈਸੇਜ ਆਉਂਦੇ ਰਹਿੰਦੇ ਆ, ਕਿਉਂਕਿ ਉੱਦਣ ਦੇ ਮੈਸੇਜ ਆ ਰਹੇ ਆ ਬਾਅਦ 'ਚ ਵੀ ਬਹੁਤ, ਇਵੇਂ ਜਿਵੇਂ ਇਹਨਾਂ ਨੇ ਪੁੱਛਿਆ ਕੁਐਸਚਨ, ਉਵੇਂ ਹੀ ਯੂਬਾ ਸਿਟੀ ਤੋਂ 3-4 ਬੰਦਿਆਂ ਦਾ ਫੋਨ ਆਇਆ। ਉਹ ਕਹਿੰਦੇ ਵੀ ਸਾਤੋਂ ਤਾਂ ਨਹੀਂ ਹੋਇਆ, ਸਾਡੇ ਨਾਲ ਦੇ ਬੰਦੇ ਆਏ ਸੀਗੇ ਵੀ ਉਹਨਾਂ ਨੇ ਦੱਸਿਆ ਗ੍ਰਾਂਟਸ ਬਾਰੇ, ਜਾਂ ਮੇਰਾ ਨਾਂ ਜੀ, ਸਾਡੀ ਹੈਲਪ ਕਰ ਦਿਓ। ਸੋ ਉਹਨਾਂ ਨੂੰ ਫਿਰ ਹੁਣ ਆਪਾਂ ਹੌਲੀ ਹੌਲੀ ਉਹ ਲਿਸਟ 'ਚ ਐਡ ਕਰੀ ਜਾਂਦੇ, ਕੰਟੈਕਟ ਕੀਤਾ ਜਾਊਗਾ ਉਹਨਾਂ ਨੂੰ ਜੀ। ਬਿਲਕੁਲ। ਆਪਾਂ ਇੱਥੇ ਇੱਕ ਬ੍ਰੇਕ ਲੈ ਰਹੇ ਨੇ ਅਰਸ਼ਦੀਪ ਸਿੰਘ, ਤੇ ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ। ਸੋ ਸਰੋਤਿਓ, ਤੁਸੀਂ ਵੀ ਜੇ ਸਵਾਲ ਪੁੱਛਣਾ ਹੈ, ਗੱਲਬਾਤ ਕਰਨੀ ਹੈ, ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਤੇ ਅਦਰਵਾਈਜ਼ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਅਰਸ਼ਦੀਪ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੱਲਬਾਤ ਅੱਗੇ ਆਪਾਂ ਤੋਰਦੇ ਹਾਂ, ਵਧਾਉਂਦੇ ਹਾਂ ਅਰਸ਼ਦੀਪ ਸਿੰਘ ਜੀ ਵੀ ਹੁਣ ਮੇਲਾ ਹੋ ਗਿਆ। ਹਰ ਸਾਲ ਚਲੋ ਤਾਂ ਹੁੰਦੀ ਉਮੀਦ ਹੁੰਦੀ ਆ ਵੀ ਆਹ ਚੀਜ਼ਾਂ ਆ। ਸੋ ਹੁਣ ਅਗਲੇ ਸਟੈਪਸ ਕੀ ਤੁਸੀਂ ਸੋਚਦੇ ਇਸ ਆਊਟਕਮ ਨੂੰ ਲੈ ਕੇ? ਕੀ ਇਸ ਦੇ ਨਾਲ ਕਿੱਦਾਂ ਮਜ਼ਬੂਤੀ ਦੇ ਨਾਲ ਜਿਹੜੇ ਗਰੋਵਰਸ ਦੀ ਗੱਲ ਆ ਉਸਨੂੰ ਹੋਰ ਕਿੱਦਾਂ ਪੇਸ਼ ਕੀਤਾ ਜਾ ਸਕੂਗਾ? ਕੀ ਇਸ ਦੇ ਆਊਟਕਮ ਤੁਸੀਂ ਭਾਲਦੇ ਆ ਵੀ ਇਹ ਚੀਜ਼ ਹੋਵੇ? ਦੇਖੋ, ਪਿਛਲੇ ਜਿਹੜਾ ਮੇਲਾ ਹੋਇਆ ਸੀ ਰਾਜਕਰਨ ਜੀ, ਉਹਦੇ ਨਾਲ ਇੰਨਾ ਜ਼ਿਆਦਾ ਇੰਪੈਕਟ ਪਿਆ ਸੀ, ਖਾਸ ਕਰਕੇ ਸੈਕਰਾਮੈਂਟੋ, ਹੈ ਨਾ। ਤੇ ਵੀ ਜਿੰਨੀਆਂ ਵੀ ਤੁਸੀਂ ਬਿਊਰੋਕ੍ਰੇਸੀ ਦੀ ਗੱਲ ਕਰਦੇ ਆ? ਹਾਂ, ਜਿਹੜੀਆਂ ਵੀ ਮੀਟਿੰਗਸ ਹੁੰਦੀਆਂ, ਕੋਈ ਪਾਲਿਸੀ ਲੈਵਲ ਦੀ, ਕੋਈ ਕੁਛ ਕਿੰਨੀ ਵਾਰ ਅਪਡੇਟ ਵੀ ਮੈਂ ਆ ਕੇ ਦਿੰਦਾ ਰਿਹਾ, ਦੱਸਦੇ ਰਹੇ ਮੀਟਿੰਗਸ ਮੈਂ ਗਿਆ, ਹੈ ਨਾ। ਉਹ 'ਚ ਸਾਡੀ ਬਹੁਤ ਜ਼ਿਆਦਾ ਇਨਵੋਲਵਮੈਂਟ ਹੋ ਗਈ ਸੀ। ਹੂੰ ਰਾਦਰ ਕਿ ਅਸੀਂ ਕਿਸੇ ਨੂੰ ਕਹਿੰਦੇ, ਸਾਨੂੰ ਆਪ ਹੀ ਇਨਵੀਟੇਸ਼ਨ ਆਉਣ ਲੱਗ ਗਈ ਸੀ ਵੀ ਤੁਸੀਂ ਇਹ 'ਚ ਵੀ ਤੁਸੀਂ ਅੱਖਾਂ 'ਚ ਦਿਸਦੇ ਆ ਫਿਰ। ਹਾਂਜੀ। ਸੋ ਅੱਜ ਵਾਲਾ ਜਿਹੜਾ ਹੁਣ ਕੱਲ੍ਹ ਵਾਲਾ ਮੇਲਾ, ਉਹਦੇ ਵੀ ਨੈਕਸਟ ਸਟੈਪ ਇਹੀ ਹੋਣੇ ਨੇ ਵੀ ਜਿਹੜਾ ਸਾਡੀ ਆਵਾਜ਼ ਆ ਉਹ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਣੀ। ਤੇ ਇੱਕ ਹੁਣ ਰਿਕੁਐਸਟ ਅੱਗੇ ਨਾਲੋਂ ਵੀ ਜ਼ਿਆਦਾ ਆ ਰਹੀਆਂ ਨੇ ਵੀ ਸਾਨੂੰ ਤੁਸੀਂ ਬੰਦੇ ਦਿਓ ਪੰਜਾਬੀ ਕਮਿਊਨਿਟੀ 'ਚ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ, ਜਿਵੇਂ ਆਲਮੰਡ ਬੋਰਡ ਦੀ ਕੋਈ ਕਮੇਟੀ ਦੇ ਵਿੱਚ ਰਿਪ੍ਰੈਜ਼ੈਂਟ ਕਰੇ, ਸਟੇਟ ਦੀ ਵਿੱਚ ਕਰੇ, ਹੈ ਨਾ, ਜਾਂ ਫੈਡਰਲ ਦੀ ਵਿੱਚ। ਇਹ ਸਾਨੂੰ ਅੱਗੇ ਕੋਈ ਨਹੀਂ, ਅੱਗੇ ਤਾਂ ਆਪਾਂ ਇੰਨਾ ਜ਼ੋਰ ਲਾਉਂਦੇ ਸੀ ਵੀ ਆਪਾਂ ਨੂੰ ਕੋਈ ਰੱਖ ਲਵੇ, ਹੈ ਨਾ, ਆਪਾਂ ਆਪ ਜਾ ਕੇ ਕਿੰਨਾ ਜ਼ੋਰ ਲਾਉਂਦੇ ਸੀ। ਹੁਣ ਆਪਾਂ ਨੂੰ ਉਹ ਇਨਵੀਟੇਸ਼ਨ ਆਉਂਦੇ ਆ, ਉਹ ਇਹਨਾਂ ਮੇਲਿਆਂ ਕਰਕੇ ਆਪਣੀ ਹੋਰ ਵੀ ਜ਼ਿਆਦਾ ਪ੍ਰੈਜ਼ੈਂਸ ਵੱਧ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ। ਠੀਕ ਹੈ। ਉਹਦੇ ਲਈ ਹੁਣ ਅਗਲਾ ਸਟੈਪ ਤਾਂ ਇਹ ਆ ਵੀ ਇੱਕ ਤਾਂ ਸਾਨੂੰ ਵੀ ਚਾਹੀਦਾ ਥੋੜ੍ਹਾ ਜਿਹਾ ਜ਼ੋਰ ਲਾਉਣ ਤੇ ਇਸ ਟੌਪਿਕ 'ਤੇ, ਬਈ ਆਪਦੀ ਜਿਹੜੀ ਯੰਗ ਜਨਰੇਸ਼ਨ 'ਚੋਂ ਜਾਂ ਜਿਹੜੇ ਗਰੋਅਰ ਹੈਗੇ ਵੀ ਆ, ਉਹਨਾਂ ਨੂੰ ਰੈਡੀ ਕੀਤਾ ਜਾਵੇ ਤਾਂ ਕਿ ਉਹ ਇਹਨਾਂ ਕਮੇਟੀਆਂ ਦੇ ਵਿੱਚ, ਪੈਨਲਸ ਦੇ ਵਿੱਚ ਪਾਰਟ ਬਣ ਸਕਣ ਤੇ ਆਪਣੀ ਜਿਹੜੀ ਕਮਿਊਨਿਟੀ ਦੀ ਜਾਂ ਫਾਰਮਿੰਗ ਕਮਿਊਨਿਟੀ ਦੀ ਗੱਲ ਰੱਖ ਸਕਣ। ਇਹ ਮੈਨੂੰ ਲੱਗਦਾ ਵੀ ਇਸ ਸਾਲ ਦੇ ਵਿੱਚ ਅਚੀਵੇਬਲ ਗੋਲ ਤੁਸੀਂ ਬੰਦੇ ਲੱਭ ਲਏ? ਕਿਉਂਕਿ ਦੇਖੋ ਪਿਛਲੇ ਮੇਲੇ ਤੋਂ ਇਸ ਮੇਲੇ ਦੇ ਤਕਰੀਬਨ 1.5 ਸਾਲ ਦਾ ਜਾਂ 2 ਸਾਲ ਦਾ ਹੀ ਤਕਰੀਬਨ ਫਰਕ ਸੀਗਾ ਉਹ ਰਿਹਾ। ਪਰ ਕਿੰਨੇ ਕੁ ਲੋਕ ਆਪਣੇ ਜਿਹੜੇ ਉਹ ਰੈਡੀ ਆ ਇਹੋ ਜਿਹੀਆਂ ਚੀਜ਼ਾਂ ਦੇ ਲਈ? ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਦੀ ਇਨਵੈਸਟਮੈਂਟ ਆ। ਜਿੱਦਾਂ ਤੁਸੀਂ ਕਿਹਾ ਵੀ ਕੰਮ ਇਹ ਹੈਗਾ ਵਲੰਟੀਅਰ। ਕੀ ਆਪਣੇ ਬੰਦੇ ਰੈਡੀ ਆ ਇਹ ਚੀਜ਼ਾਂ ਕਰਨ ਦੇ ਲਈ? ਚਾਹੁੰਦੇ ਆਪਾਂ ਸਾਰਾ ਕੁਛ ਆ ਵੀ ਸਾਨੂੰ ਪੁੱਛਣ ਵੀ, ਸਾਨੂੰ ਮਿਲੇ ਵੀ, ਪਰ ਕੀ ਕੋਈ ਵਕਤ ਲਾ ਕੇ ਰਾਜੀ ਆ? ਤੁਹਾਡੇ ਵੱਲ ਤਾਂ ਅਸੀਂ ਦੇਖਦੇ ਹਾਂ ਵੀ ਤੁਸੀਂ ਤਾਂ ਚਲੋ ਚਲੇ ਜਾਂਦੇ ਆ, ਕੁਛ ਕੁ ਜਾਣੇ ਤੁਹਾਡੇ ਗਰੁੱਪ ਦੇ ਜਿਹੜੇ ਉਹ ਜਾਂਦੇ ਆ, ਪਰ ਕੀ ਜ਼ਿਆਦਾ ਜਾਣੇ ਰੈਡੀ ਹੋ ਰਹੇ ਆ? ਉਸੇ ਚੀਜ਼ ਨੂੰ ਦੇਖੋ, ਜਿਹੜੇ ਆਪਾਂ ਪਿਛਲੇ ਮੇਲੇ ਤੋਂ ਹੁਣ ਮੇਲੇ ਦੇ ਵਿੱਚ 4 ਅਸੀਂ ਬੰਦੇ ਆ ਜਿਹੜੇ ਅੱਡ-ਅੱਡ ਕਮੇਟੀਆਂ 'ਚ ਜਾਂ ਪੈਨਲਸ ਜਾਂ ਇਹਨਾਂ ਚੀਜ਼ਾਂ ਨਹੀਂ ਸਾਡੇ ਚਲੇ ਗਏ, ਜੀ 'ਚੋਂ ਮੈਂ ਆ, ਦਇਆ ਦੀਪਕ ਸਿੰਘ ਆ, ਮੈਨੀ ਪੰਧੇਰ ਆ, ਹੈ ਨਾ, ਜਸਵੀਰ ਸਿੱਧੂ ਵੀ ਹੈ ਇੱਕ ਦੇ ਵਿੱਚ। ਤੇ ਉਹਦੇ 'ਚ ਇਹ ਸੀ ਵੀ ਪਹਿਲਾਂ ਅਸੀਂ ਕੋਈ ਵੀ ਨਹੀਂ ਸੀਗਾ, ਪਿਛਲੇ ਮੇਲੇ ਤੋਂ ਬਾਅਦ 4 ਚਲੇ ਗਏ। ਹੁਣ ਆਪਾਂ ਜੇ ਅਗਲੇ ਮੇਲੇ ਤੱਕ 4 ਜਾਂ 2 ਹੋਰ ਦੇ ਦਈਏ, ਦੇਖੋ ਆਪਣੇ ਲਈ ਕਿੱਡੀ ਵੱਡੀ ਅਚੀਵਮੈਂਟ ਵੀ 8-10 ਹੋ ਜਾਣ। ਹਾਂ। ਤੇ ਉਹਦੇ ਵਿੱਚ ਐਤਕੀ ਆਲਮੰਡ ਬੋਰਡ ਨੇ ਫਿਰ ਰਿਕੁਐਸਟ ਕੀਤਾ ਵੀ ਬੰਦਾ ਹੋਰ ਦਿਓ, ਜਿਹੜੀ ਅੱਡ ਕਮੇਟੀਆਂ ਦੇ ਵਿੱਚ ਆ। ਤੇ ਸਟੇਟ ਦੇ ਵਿੱਚ ਹੁਣ ਜਿੰਨੀ ਕੁ ਆਪਣੀ ਪਾਰਟੀਸਪੇਸ਼ਨ ਆ CDFA ਦੇ ਵਿੱਚ, ਉੱਥੇ ਆਪਾਂ ਈਜ਼ੀਲੀ ਕੋਈ ਨਾ ਕੋਈ ਹੋਰ ਬੰਦਾ ਵੀ ਦੇਵਾਂਗੇ ਐਤਕੀ ਇੱਕ। ਤੇ ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਵੀ ਆਪਾਂ ਨੂੰ ਸਾਰੀ ਖਬਰ ਆਉਂਦੀ ਹੈ ਔਨ ਟਾਈਮ, ਬਿਫੋਰ ਟਾਈਮ ਜਿਹੜੀ ਚੀਜ਼ ਹੋ ਰਹੀ ਹੁੰਦੀ ਹੈ। ਤੇ ਉਹ ਜੇ ਹੁਣ ਐਤਕੀ ਇੱਕ ਤਾਂ ਇਹ ਗੋਲ ਆ, ਦੂਜਾ ਇਹ ਆ ਵੀ ਆਪਣੇ ਜਿਹੜਾ ਤੁਹਾਡਾ ਕੁਐਸਚਨ ਆ ਨਾ ਵੀ ਬੰਦੇ ਜਾਂ ਕੋਈ ਜਿਹੜੇ ਇੰਡੀਵਿਜੂਅਲ ਆ ਉਹ ਹੈਗੇ ਆ ਰੈਡੀ, ਇਹ ਕੰਮ ਔਖਾ ਥੋੜ੍ਹਾ ਜਿਹਾ। ਇਹ ਰਿਸਪੌਂਸ ਕਿੰਨੀ ਜਦੋਂ ਵੀ ਟਰਾਈ ਕਰਦੇ ਆ ਤਾਂ ਰਿਸਪੌਂਸ ਬਹੁਤ ਠੰਡਾ ਜਿਹਾ ਘੱਟ ਮਿਲਦਾ। ਆਉਂਦਾ। ਹਾਂ, ਉਹ ਆਪਣੀ ਬੇਨਤੀ ਇਹੀ ਹੁੰਦੀ ਹੈ ਹਮੇਸ਼ਾ ਵੀ ਦੇਖੋ ਤੁਸੀਂ ਬਸ ਤੁਹਾਨੂੰ ਬਾਹਰ ਨਿਕਲਣਾ ਪੈਣਾ। ਇੱਕ ਬੰਦਾ ਵਲੰਟੀਅਰ ਥੋੜ੍ਹਾ ਹੀ ਕੰਮ ਕਰ ਸਕਦਾ, ਹੈ ਨਾ, ਨਾਲੇ ਬਰਨ ਆਊਟ ਹੋ ਜਾਂਦਾ ਫਿਰ। ਹਾਂ ਬਿਲਕੁਲ। ਤੇ ਹੁਣ ਇੰਨੀ ਟਰੈਵਲ ਹੋ ਜਾਂਦੀ ਆ ਬਿਨਾਂ ਕੋਈ ਜਾਣੀ ਤੁਸੀਂ ਆਪਦੇ ਕੰਮ ਛੱਡ ਕੇ ਜਾਂਦੇ ਹੋ, ਹੈ ਨਾ। ਤੇ ਜੇ ਆਪਾਂ ਥੋੜ੍ਹਾ ਵੰਡ ਲਈਏ ਵੀ ਨੇੜੇ ਦੇ ਰਹੋ, ਜਿਵੇਂ ਕੋਈ ਜੇ ਹੁਣ ਆਪਾਂ ਮੰਨ ਲਓ ਵੀ ਇਲਾਕੇ ਦੇ ਬੰਦੇ ਹੋ ਜਾਣ ਵੀ ਤੁਹਾਡੇ ਇਲਾਕੇ 'ਚ ਕੁਛ ਆ ਵੀ ਤੁਸੀਂ ਜਾਓ। ਐਗਜ਼ੈਕਟਲੀ। ਜੇ ਹੁਣ ਸੈਕਰਾਮੈਂਟੋ ਜਿੱਥੇ ਆਪਾਂ ਬੰਦਾ ਭੇਜਣਾ ਉਹ ਯੂਬਾ ਸਿਟੀ ਏਰੀਆ ਦਾ ਹੋਵੇ, ਹੈ ਨਾ, ਜਾਂ ਬਹੁਤ ਗਰੋਵਰ ਨੇ, ਸਟਾਕਟਨ ਤੋਂ ਪਰੇ ਦੇ ਕਿਸੇ ਦਾ ਹੋਵੇ, ਟ੍ਰੇਸੀ ਵਾਲੇ ਏਰੀਆ ਦਾ, ਉਹਨਾਂ ਨੂੰ ਜਾਣਾ ਵੀ ਸੌਖਾ। ਅੱਧੇ ਪੌਣੇ ਘੰਟੇ ਡਰਾਈਵ ਤੇ ਤੁਸੀਂ CDFA ਜਾ ਸਕਦੇ ਹੋ, ਹੈ ਨਾ। ਜਦੋਂ ਮੈਂ ਇੱਥੋਂ ਜਾਣਾ, ਦੇਖੋ ਮੈਨੂੰ 3 ਘੰਟੇ, ਫਿਰ ਬੰਦਾ ਥੋੜ੍ਹਾ ਟਾਈਮ ਵੀ ਜਾਇਜ਼ਾ ਲੈ ਕੇ ਤੁਰਦਾ ਵੀ ਕਿਤੇ ਮੈਂ ਲੇਟ ਨਾ ਹੋ ਜਾ, ਹੈ ਨਾ। ਸਾਰੇ ਦਿਨ ਦੀ ਮੀਟਿੰਗ ਹੁੰਦੀ ਹੈ, ਫਿਰ ਰਾਤ ਨੂੰ ਵਾਪਸ ਆਈਦਾ। ਸੋ ਉਹਦੇ ਨਾਲ ਦੇਖੋ ਉਹਨਾਂ ਨੂੰ ਕਿੰਨਾ ਸੌਖਾ ਜਿਹੜੇ ਉੱਥੋਂ ਕਰ ਲੈਣਾ। ਸੋ ਇਹ ਚੀਜ਼ਾਂ ਤਾਂ ਦੇਖੋ ਬੇਨਤੀ ਤਾਂ ਹੈਗੀ ਹੈ ਸਾਰਿਆਂ ਨੂੰ, ਬਈ ਥੋੜ੍ਹੇ ਜਿਹੇ ਹਿੰਮਤ ਮਾਰੋ, ਬਾਹਰ ਨਿਕਲੋ, ਤੇ ਓਪਰਚੁਨਿਟੀਜ਼ ਆਪਣੇ ਕੋਲ ਬਹੁਤ ਆ। ਐਤਕੀ ਕੋਸ਼ਿਸ਼ ਤਾਂ ਹੈਗੀ ਹੈ ਵੀ 2 ਤੋਂ 3 ਜਾਣੇ ਹੋਰ
ਐਡ ਕੀਤੇ ਜਾਣ ਕਿਸੇ ਨਾ ਕਿਸੇ। ਇਹ 'ਚ ਦੇਖੋ ਰਾਜਨ ਜੀ ਇੱਕ ਵੱਡੀ ਚੀਜ਼ ਇਹ ਵੀ ਆਈ ਹੈ ਵੀ ਫਰੈਜ਼ਨੋ ਸਟੇਟ ਦੇ ਜਿਹੜੇ ਸਟੂਡੈਂਟਸ ਆਏ ਸੀ ਉਹਨਾਂ ਨਾਲ ਵੀ ਜਦੋਂ ਗੱਲ ਕੀਤੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਵੀ ਸਾਨੂੰ ਦੱਸੋ ਵੀ ਅਸੀਂ ਇੰਟਰਸਟਡ ਆ ਇਹ ਚੀਜ਼ 'ਚ, ਹੈ ਨਾ। ਕਰਨ ਦੇ ਲਈ ਹਾਂ, ਉਹ ਦੇਖੋ ਪਰਫੈਕਟ ਏਜ ਹੈ ਮੈਨੂੰ ਲੱਗਦਾ ਵੀ ਇਹਨਾਂ ਕੰਮਾਂ 'ਚ ਜਾਣ ਦੀ, ਐਡਵੋਕੇਸੀ 'ਚ ਜਾਣ ਲਈ। ਤੁਹਾਨੂੰ ਯਾਦ ਹੋਣਾ ਕਿ ਆਪਾਂ ਜਦੋਂ ਵਾਸ਼ਿੰਗਟਨ DC ਗਏ ਸੀਗੇ, ਜੀ, ਹੈ ਨਾ, ਤੇ ਉੱਥੋਂ ਜਦੋਂ ਅਸੀਂ ਉਹ ਕੈਪੀਟਲ ਹਿੱਲ ਗਏ ਅੰਦਰ ਆਫਿਸਰ ਸੱਦਿਆ ਉੱਤੇ, ਹੈ ਨਾ ਉਹਨਾਂ ਨੇ, ਤੇ ਅਸੀਂ ਗਏ ਤੇ ਉੱਥੇ ਨਾ ਜਿਹੜੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਨਿਆਣੇ ਬੈਠੇ ਸੀ ਹਰੇਕ ਆਫਿਸ ਦੇ ਬਾਹਰ, ਇੰਟਰਨ ਜਾਂ ਉਹਨਾਂ ਦੇ ਆਪਦੇ ਹੀ ਸੀਗੇ ਜਿਹੜੇ ਅੰਦਰ ਬੰਦੇ ਬੈਠੇ ਸੀ, ਸਿਖਾ ਰਹੇ ਸੀ, ਉਹਨਾਂ ਨੂੰ ਪ੍ਰਪੇਅਰ ਕਰ ਰਹੇ ਸੀ। ਉਹ ਹੂੰ ਪਰਫੈਕਟ ਏਜ ਆ ਉਹਨਾਂ ਲਈ, ਠੀਕ ਆ। ਉਹਨਾਂ ਨੇ ਸਾਨੂੰ ਵੈਲਕਮ ਕੀਤਾ, ਗੱਲਬਾਤ ਕਿੱਥੋਂ ਆਏ ਆ, ਕੀ ਤੁਹਾਡੇ ਇਸ਼ੂ ਆ, ਫਿਰ ਬਿਠਾਤੇ। ਹੋਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਆਪਾਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਣੇ ਜੇ ਅੱਜ ਅਸੀਂ 2-4 ਜਣੇ ਲੱਗੇ ਤਾਂ ਆਉਣ ਵਾਲੇ ਸਮੇਂ 'ਚ 20-30 ਜਣੇ ਹੋਣ, ਫਿਰ ਆਪਾਂ ਨੂੰ ਕਿਤੇ ਕੰਮ ਆਉਣ ਡਿਆ ਕਿਤੇ ਕਿੰਨਾ ਕੁ ਹੁੰਦਾ। ਬਿਲਕੁਲ, ਇਹ ਆਈ ਥਿੰਕ ਇਸ ਦੇ ਉੱਤੇ ਫੋਕਸ ਕਮਿਊਨਿਟੀ ਨੂੰ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ, ਗਰੋਵਰਸ ਨੂੰ ਖਾਸ ਕਰਕੇ ਜਿਹੜਾ ਉਹ ਇਸ ਦੇ ਉੱਤੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ। ਦੇਖੋ ਹਉਮੈ ਸਾਈਡ ਤੇ ਰੱਖਣੀ ਪੈਣੀ ਹੈ ਇਹਦੇ ਵਿੱਚ, ਤੇ ਸੇਵਾ ਭਾਵਨਾ ਦੇ ਨਾਲ ਜਿਹੜਾ ਉਹ ਚੱਲਣਾ ਪੈਣਾ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਇਵੈਂਚੁਅਲੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆਈ ਥਿੰਕ ਅਰਸ਼ਦੀਪ ਸਿੰਘ, ਇਹ ਵੀ ਇੱਕ ਗੱਲ ਆ ਵੀ ਗਰੋਵਰ ਜਿਹੜਾ ਉਹ ਇਹ ਵੀ ਸੋਚਦਾ ਯਾਰ ਮੇਰਾ ਤਾਂ ਅੱਗੇ ਹੀ ਕਾਈਂਡ ਆਫ ਕੰਮ ਟਾਈਟ ਹੀ ਰਹਿੰਦਾ ਫਾਈਨੈਂਸ਼ੀਅਲੀ, ਜੇ ਮੈਂ ਸਮਾਂ ਵੀ ਇੱਧਰ ਲਾਉਣ ਲੱਗ ਗਿਆ ਤਾਂ ਫਿਰ ਕੰਮ ਔਖਾ ਜਿਹੜਾ ਉਹ ਹੋ ਜਾਂਦਾ ਆ। ਖਾਸ ਕਰਕੇ ਇਹੋ ਜਿਹੀ ਚੀਜ਼ ਦੇ ਵਿੱਚ ਕਿਵੇਂ ਬੰਦੇ ਨੂੰ ਲੱਗਦਾ ਵੀ ਸਬਸਟੀਟਿਊਟ ਕੀ ਆ ਮੇਰੇ ਟਾਈਮ ਦੇ ਲਈ, ਵੀ ਕਿਵੇਂ ਕੁਛ ਉਸਦੀ ਭਰਪਾਈ ਕਿੱਦਾਂ ਜਿਹੜੀ ਉਹ ਹੋ ਸਕਦੀ ਆ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਆਉਂਦੇ ਜਾਂਦੇ? ਹਾਂਜੀ, ਦੇਖੋ ਜਿਹੜਾ ਸੇਵਾ ਵਾਲਾ ਕੰਮ ਉਹ ਹੁੰਦਾ ਤਾਂ ਹੈਗਾ ਵੀ ਆਪਦਾ ਤੁਸੀਂ ਨੁਕਸਾਨ ਕਰਕੇ ਹੀ ਕਰਨਾ ਪੈਂਦਾ ਹੁੰਦਾ ਤੇ ਸੇਵਾ ਦਾ ਮਤਲਬ ਤਾਂ ਇਹੀ ਆ। ਹਾਂਜੀ। ਹਾਂ ਵੀ, ਤੇ ਪਰ ਇਹਦਾ ਇਹ ਹੈ ਵੀ ਤੁਹਾਡੇ ਇਨਡਾਇਰੈਕਟ ਫਾਇਦੇ ਬਹੁਤ ਹੋ ਜਾਂਦੇ ਆ। ਹੂੰ ਤੁਹਾਡਾ ਕਨੈਕਸ਼ਨ ਬਣ ਜਾਂਦਾ, ਤੁਹਾਡਾ ਨੈਟਵਰਕ ਹੋ ਜਾਂਦਾ, ਬਹੁਤ ਜਾਣੇ ਬੰਦਿਆਂ ਨੂੰ ਤੁਹਾਨੂੰ ਚੀਜ਼ ਪਹਿਲਾਂ ਪਤਾ ਲੱਗਦੀ ਹੈ। ਦੇਖੋ ਜਿਹੜੀ ਚੀਜ਼ ਆਪਾਂ ਕਿਸੇ ਨੂੰ ਦੱਸਦੇ ਸਾਨੂੰ ਵੀ ਤਾਂ ਪਤਾ ਨਾ, ਉਹ ਇਨਫੋਰਮੇਸ਼ਨ ਸਾਡੇ ਕਿਤੋਂ ਤਾਂ ਹੁੰਦੀ ਆ। ਹਾਂ, ਸਾਡੇ ਕੋਲੇ ਪਹਿਲਾਂ ਪਹੁੰਚਦੀ ਹੈ। ਜੇ ਹੂੰ 'ਚ ਕੋਈ ਮੇਰੇ ਆਪਦੇ ਪਰਸਨਲ ਖੇਤ ਤੇ ਕੋਈ ਆ ਚੀਜ਼ ਐਪਲੀਕੇਬਲ ਹੈ, ਮੈਂ ਵੀ ਉਹਨੂੰ ਅਪਲਾਈ ਕਰੂੰਗਾ ਜਾਂ ਮੈਂ ਉੱਥੇ ਜਾਊਂਗਾ, ਉਹ 'ਚ ਆਪਦਾ ਫਾਇਦਾ ਬਹੁਤ ਹੁੰਦਾ। ਇਸ ਗੱਲ 'ਚ ਕੋਈ ਨਹੀਂ ਕਿਤੇ ਸ਼ੱਕ ਗਾ। ਜਿਹੜੀ ਆਪਾਂ ਚੀਜ਼ ਸਾਰਿਆਂ ਨੂੰ ਦੱਸਦੇ ਆ ਪਹਿਲਾਂ ਮੈਨੂੰ ਪਤਾ ਲੱਗੀ ਆ, ਹੈ ਨਾ, ਤੇ ਫਿਰ ਹੀ ਮੈਂ ਕਿਸੇ ਨੂੰ ਦੱਸੀ ਆ। ਸੋ ਇਹੋ ਜਿਹੀ ਚੀਜ਼ਾਂ ਫਿਰ ਨੈਟਵਰਕਿੰਗ ਕਿੰਨੀ ਹੁੰਦੀ, ਜਦੋਂ ਤੁਹਾਡੇ ਤੇ ਮਾੜਾ ਸਮਾਂ ਆਉਂਦਾ, ਕੋਈ ਹਾਰਡ ਟਾਈਮ ਆਉਂਦੇ ਆ, ਜਿੰਨੀ ਤੁਹਾਡੀ ਨੈਟਵਰਕਿੰਗ ਜ਼ਿਆਦਾ ਉਨਾ ਹੀ ਤੁਹਾਡੇ ਕੋਲ ਰਿਸੋਰਸ ਜ਼ਿਆਦਾ ਹੈ। ਠੀਕ ਆ। ਕੋਈ ਪਾਣੀ ਦਾ ਇਸ਼ੂ ਆ, ਹੁਣ ਦੇਖੋ ਪਾਣੀ ਦਾ ਇਸ਼ੂ ਆਪਾਂ ਮੰਨ ਲੈਂਦੇ ਹਾਂ, ਮੈਨੂੰ ਹੁਣ ਜਿਹੜਾ UC ਡੇਵਿਸ ਆ ਸਕੂਲ ਆਫ ਲਾ, ਮੈਂ ਜਿਹੜੀ ਉਹਨਾਂ ਦੀ ਕਲੀਨਿਕ ਵਾਲੇ ਨੇ ਫਾਰਮਰ ਕਲੀਨਿਕ ਵਾਲੇ, ਉਹ ਮੈਨੂੰ ਸਾਰੇ ਜਿਹੜੇ ਹੈਗੀ ਟੀਮ ਉਹ ਪਰਸਨਲੀ ਜਾਣਦੇ ਆ। ਹੁਣ ਮੇਰਾ ਕੋਈ ਆਪਦਾ ਇਸ਼ੂ ਹੋਊਗਾ, ਮੈਂ ਉਹਨੂੰ ਫੋਨ ਚੱਕ ਕੇ ਸਿੱਧਾ ਫੋਨ ਕਰ ਲੈਣਾ, ਹੈ ਨਾ। ਰਾਦਰ ਕੇ ਕੋਈ ਗਰੋਵਰ ਪਹਿਲਾਂ ਮੈਨੂੰ ਪੁੱਛੂਗਾ, ਮੈਂ ਉਹਨਾਂ ਨੂੰ ਕਹੂੰਗਾ ਈਮੇਲ ਕਰੋ ਜੀ, ਫਿਰ ਉਹਨਾਂ ਤੋਂ ਟਾਈਮ ਲਓ ਜੀ, ਫਿਰ ਉਹ ਕਿੰਨੇ ਕੁ ਬਿਜ਼ੀ ਨੇ, ਫਿਰ ਉਹ ਕਿੰਨਾ ਕੁ ਤੁਹਾਨੂੰ ਟਾਈਮ ਦਿੰਦੇ ਆ। ਮੈਂ ਉਹਨਾਂ ਲਈ ਪ੍ਰਾਇਓਰਟੀ ਆ, ਨਾ ਇਸ ਲਈ ਨਹੀਂ ਵੀ ਮੈਂ ਉਹਨਾਂ ਨੂੰ ਕਹਿਣਾ ਉਹੀ, ਕਿਉਂਕਿ ਮੈਂ ਮੈਨੂੰ ਮਿਲਿਆ ਇੰਨੀ ਵਾਰਾਂ, ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਕੋਈ ਹੋਰ ਵੀ ਉਹੋ ਜਿਹਾ ਰਿਲੇਸ਼ਨ ਬਣ ਜਾਂਦਾ ਤੁਹਾਡਾ, ਹੈ ਨਾ। ਸੋ ਬਹੁਤ ਬੈਨੀਫਿਟ ਹੋ ਜਾਂਦੇ ਨੇ ਜਿਹੜੇ ਇਨਡਾਇਰੈਕਟਲੀ ਤੁਹਾਨੂੰ ਵਾਪਸ ਮਿਲਦੇ ਆ। ਤੇ ਜੇ ਤੁਸੀਂ ਜਵਾਕਾਂ ਨੂੰ ਕਹਿੰਦੇ ਹੋ, ਫਿਰ ਜੇ ਜਦੋਂ ਆਪਣੇ ਲੋਕਾਂ ਦੀ ਇਹ ਹੁੰਦੀ ਆ ਵੀ ਫੀਡਬੈਕ ਵੀ ਯਾਰ ਨਿਆਣੇ ਨਹੀਂ ਆਉਂਦੇ ਖੇਤੀ 'ਚ, ਨਿਆਣੇ ਆਉਣਗੇ ਤਾਂ ਫਿਰ ਤੁਸੀਂ ਇਹੋ ਜਿਹੇ ਕੰਮਾਂ 'ਚ ਭੇਜੋਗੇ, ਫਿਰ ਉਹਦਾ ਇੰਟਰਸਟ ਬਣੂਗਾ। ਉਹਨਾਂ ਨੂੰ ਵੀ ਖੇਤੀ ਨੂੰ ਨਹੀਂ ਲੱਭਣਾ, ਕੋਈ ਗੱਲ ਨਹੀਂ, ਹੋਰ ਬਥੇਰੇ ਕੰਮ ਨੇ ਖੇਤੀ 'ਚ ਕਰਨ ਵਾਲੇ, ਹੈ ਨਾ। ਤੁਸੀਂ ਜਾ ਕੇ ਰਿਪਰੈਜ਼ੈਂਟ ਕਰੋ। ਤੁਸੀਂ ਕੱਲ੍ਹ ਨੂੰ ਕੋਈ ਲਾਇਰ ਆ, ਕਿਸੇ ਨੇ ਬਣਨਾ, ਪਾਣੀ ਵਾਲਾ ਲਾਇਰ ਤਾਂ ਕਦੇ ਭੁੱਖਾ ਨਹੀਂ ਮਰਦਾ ਗਿਆ, ਜਿਨ੍ਹਾਂ ਨੇ ਵਾਟਰ ਰਾਈਟਸ ਤੇ ਕੰਮ ਕਰਨਾ। ਕੋਈ ਨਾ ਕੋਈ ਰੌਲਾ ਤਾਂ ਪਿਆ ਹੀ ਆ, ਵਧਣੀ ਆ, ਕੋਈ ਸਟ੍ਰੈਸ ਵਾਲਾ ਕੰਮ ਨਹੀਂ, ਲੰਬੇ ਕੇਸ ਨੇ ਚੱਲਦੇ ਰਹਿੰਦੇ ਆ, ਬੈਠੇ ਰਹੋ, ਹੈ ਨਾ। ਓਪਰਚੁਨਿਟੀਜ਼ ਕਈ ਤਰੀਕੇ ਦੀਆਂ ਆਉਂਦੀਆਂ। ਤੇ ਦੂਜੀ ਗੱਲ, ਇੱਕ ਮੈਂ ਫੇਰ ਚੀਜ਼ ਭੁੱਲ ਨਾ ਜਾਵਾਂ, ਮੇਲੇ ਦਾ ਹਜੇ ਹਿਸਾਬ ਮੈਂ ਦੱਸ ਦੇਵਾਂ ਵੀ ਸੰਗਤ ਨੂੰ ਹਿਸਾਬ ਕਿਤਾਬ ਹੋਇਆ ਨਹੀਂ ਹਜੇ, ਠੀਕ ਹੈ ਨਾ। ਤੇ ਉਹ 1-2 ਦਿਨਾਂ ਦੇ ਵਿੱਚ ਜਿੰਨੇ ਵੀ ਖਰਚੇ, ਜਿੰਨੇ ਵੀ ਡੋਨੇਸ਼ਨ, ਸਾਰਾ ਕੁਛ ਆਇਆ ਉਹ ਆਪਾਂ ਸ਼ੇਅਰ ਕਰਾਂਗੇ ਪੱਗ ਦੇ ਵੈਬਸਾਈਟ ਤੇ ਵੀ, ਗਰੁੱਪ ਦੇ ਵਿੱਚ ਵੀ, ਠੀਕ ਹੈ ਜੀ, ਕਿ ਸਾਰੀ ਸੰਗਤ ਨੂੰ ਪਤਾ ਲੱਗ ਸਕੇ, ਹੈ ਨਾ। ਜਿਨ੍ਹਾਂ ਨੇ ਡੋਨੇਸ਼ਨ ਵੀ ਦਿੱਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ, ਹੈ ਨਾ। ਤੇ ਜਾਂ ਜਿੰਨੇ ਖਰਚੇ ਸਾਰਿਆਂ ਨੂੰ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਸਾਡਾ ਕੋਈ ਬਜਟ ਬੜਾ ਵੱਡਾ ਤਾਂ ਹੈ ਨਹੀਂਗਾ ਵੀ ਕੁਝ ਲੰਮਾ ਚੌੜਾ ਹੁੰਦਾ, ਤੇ ਪਰ ਜਿੰਨਾ ਵੀ ਹੁੰਦਾ ਕੋਸ਼ਿਸ਼ ਹੈ ਵੀ ਸਾਰਿਆਂ ਨੂੰ ਦੱਸਿਆ ਜਾਵੇ, ਤੇ ਉਹ 'ਚ ਕੋਈ ਕਿਸੇ ਨੂੰ ਸ਼ੱਕ ਨਾ ਰਹਿ ਜੇ, ਹੈ ਨਾ। ਠੀਕ ਹੈ ਜੀ। ਮੈਂਬਰਸ਼ਿਪ ਫੀਸ ਤਾਂ ਹੈ ਨਹੀਂ ਤੁਹਾਡੇ, ਹੈ ਨਾ? ਮੈਂਬਰਸ਼ਿਪ ਫੀਸ ਕੋਈ ਨਹੀਂ ਹੈ। ਆਪ ਮੈਂ ਤੁਹਾਨੂੰ ਫਿਰ ਸਰੋਤੇ ਨਾਲ ਹੁਣ ਚਲੋ ਗੱਲ ਚੱਲੀਏ, ਦੱਸ ਦੇਵਾਂ ਵੀ ਸਾਡਾ ਬਜਟ $2500 ਮਹੀਨੇ ਦਾ, ਤੇ ਸਾਡੇ ਕੋਲ 2500 ਹੁੰਦਾ ਨਹੀਂ ਕਿਸੇ ਵੀ ਮਹੀਨੇ। ਧੱਕੇ ਨਾਲ ਹੀ ਕਰਨੇ ਪੈਂਦੇ ਆ। ਹਾਂ, ਧੱਕੇ ਨਾਲ, ਕਦੇ ਕਿਸੇ ਤੋਂ ਆਪਦੇ ਕੋਲੋਂ ਪਾ ਲਏ, ਕਿਤੇ ਕੁਛ ਕਰ ਲਿਆ। ਤਾਂ ਥੋੜ੍ਹੇ ਮਤਲਬ ਮਹੀਨਾ ਪਹਿਲਾਂ ਕਿਸੇ ਨੇ ਪੱਗ ਦੇ ਗਰੁੱਪ ਦੇ ਵਿੱਚ, ਕਿਉਂਕਿ ਨਾਨ ਪ੍ਰੋਫਿਟ ਆ ਪੱਗ, ਤੁਸੀਂ ਸਾਰੇ ਸਾਡੇ ਟੈਕਸ ਵਗੈਰਾ ਦੇਖ ਸਕਦੇ ਆ ਨਾ ਜਿਹੜੇ ਪ੍ਰੋਵਾਈਡ ਕਰਦੇ,
ਤੇ ਉਹ 'ਚ ਉਹਨਾਂ ਨੇ ਦਿਖਾਇਆ ਵੀ $99,000 ਦੇ ਆਪਣੇ ਐਕਸਪੈਂਸ ਤੇ ਖਰਚੇ ਸੀਗੇ ਹਾਂ ਹਾਂ ਤੇ ਆਪਣੀ ਇਨਕਮ ਸੀਗੀ ਮੈਨੂੰ ਲੱਗਦਾ ਉਹ 48,000 ਹਨਾ। ਬਾਕੀ 40-50,000 ਰੁਪਈਆ ਬਾਕੀ ਬਸ ਆਈ ਪੱਲਿਆਂ ਹੀ ਪਿਆ ਹੋਇਆ। ਮੈਂਬਰਾਂ ਨੇ ਪਾਪ ਨਹੀਂ ਮੈਂਬਰਾਂ ਨੇ ਵੀ ਨਹੀਂ, ਉਹ ਤਾਂ ਡੋਨੇਸ਼ਨ 'ਚ ਕਾਊਂਟ ਹੁੰਦਾ, ਇਨਕਮ ਕਾਊਂਟ ਹੁੰਦੀ। ਉਹ ਬਾਕੀ ਸਾਡੇ ਪੱਲਿਓਂ ਪਏ ਹੋਏ ਨੇ। ਇੰਡੀਵਿਜੂਅਲ ਹੀ ਆ। ਹਾਂ, ਜਾਂ ਸਾਨੂੰ ਜੇ ਕਿਤੋਂ ਰੀਇੰਬਰਸ ਹੋਏ ਹੋਣੇ ਤਾਂ ਅਗਲੇ ਸਾਲ 'ਚ ਹੋ ਸਕਦਾ ਵੀ ਹੋਏ ਹੋਣ ਕੁਛ। ਸੋ $2,500 ਸਾਡਾ ਮਹੀਨੇ ਦਾ ਖਰਚਾ ਜੀ ਤੇ 30,000 ਸਾਲ ਦਾ। ਜੇ ਸਾਡੇ ਕੋਲ ਇੰਨੇ ਪੈਸੇ ਹੋਣ ਤਾਂ ਬਹੁਤ ਵਧੀਆ ਕੰਮ ਚੱਲਦਾ। ਪਰ ਇੰਨੇ ਸਾਡੇ ਕਿਸੇ ਵੀ ਸਾਲ ਹੁੰਦੇ ਨਹੀਂ ਸਾਡੇ ਕੋਲ। ਸ਼ੁਰੂਆਤ ਦੇ ਲਈ ਇਹ ਚੀਜ਼ ਆ, ਪਰ ਇਹ ਆ ਵੀ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਇਦਾਂ ਦੀਆਂ ਆਰਗੇਨਾਈਜੇਸ਼ਨਾਂ, ਇਦਾਂ ਦੇ ਜਿਹੜੇ ਗਰੁੱਪ ਆ ਉਹ ਅੱਗੇ ਵਧੀਆ ਕਰਨ, ਤਾਂ ਫਿਰ ਤਨ ਮਨ ਧਨ ਦੇ ਨਾਲ ਸੇਵਾ ਵਾਲੀ ਜਿਹੜੀ ਗੱਲ ਹੁੰਦੀ ਉਹ ਸਾਰਿਆਂ ਨੂੰ ਹੀ ਜਿਹੜੀ ਇਸ ਚੀਜ਼ ਦੇ ਵਿੱਚ ਕਰਨੀ, ਜਿਹੜੀ ਇਸ ਦੇ ਵਿੱਚ ਨਾਲ ਦੇ ਨਾਲ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਹਨਾ, ਜਦੋਂ ਆਪਾਂ ਹੁਣ ਆਪਾਂ ਕਹਿੰਦੇ ਤੁਸੀਂ ਕਹਿੰਦੇ ਵੀ ਕੀ ਉਹਦਾ ਬੈਨੀਫਿਟ ਆ ਜਿਹੜਾ ਗੁਰੂਵਰ ਆ ਹਨਾ। ਅੱਜ ਤੋਂ ਮੈਨੂੰ ਲੱਗਦਾ 5 ਸਾਲ ਪਹਿਲਾਂ ਮੈਂ 6 ਪਰ 5 ਕੁ ਸਾਲਾਂ ਜ਼ਿਆਦਾ ਲੱਗਿਆ ਨਾ, 5 ਸਾਲ ਪਹਿਲਾਂ ਮੈਂ ਪੱਗ 'ਚ ਕੰਮ ਕਰਨ ਲੱਗਿਆ ਸੀ, ਮੈਨੂੰ ਵੀ ਕਿਸੇ ਚੀਜ਼ ਦਾ ਨਹੀਂ ਪਤਾ ਸੀ। ਮੈਂ ਵੀ ਬਹੁਤ ਨਵਾਂ ਸੀ ਫਾਰਮਿੰਗ ਦੇ ਵਿੱਚ। ਅੱਜ ਤੁਸੀਂ ਦੇਖੋ ਵੀ ਆਪਾਂ ਨੂੰ ਪ੍ਰਮਾਤਮਾ ਨੇ ਇੰਨੀ ਇਨਫੋਰਮੇਸ਼ਨ ਦਿੱਤੀ ਜਾਂ ਬੁੱਧੀ ਬਖਸ਼ੀ ਹੈ ਵੀ ਆਪਾਂ ਕਿਸੇ ਨੂੰ ਦੱਸਦੇ ਹਾਂ। ਠੀਕ ਹੈ, ਫਰਕ ਪੈ ਗਿਆ ਕਿੰਨਾ। ਹਾਂ, ਤੇ ਇਹ ਕਿਸੇ ਦਾ ਵੀ ਇਹ ਸਿਚੁਏਸ਼ਨ ਬਣ ਸਕਦੀ ਹੈ ਵੀ ਜਿਹਨੂੰ ਅੱਜ ਕੁਝ ਨਹੀਂ ਪਤਾ ਉਹਨੂੰ ਸਾਰਾ ਕੁਝ ਪਤਾ ਹੋਊਗਾ। ਆਪਾਂ ਨੂੰ, ਜਦ ਮੈਂ ਕਹਿੰਦਾ ਮੈਨੂੰ ਤਾਂ ਬਹੁਤ ਘੱਟ ਪਤਾ, ਉਹਨੂੰ ਹੋਰ ਵੀ ਜ਼ਿਆਦਾ ਪਤਾ ਹੋ ਸਕਦਾ। ਇੱਕ ਆਈ ਥਿੰਕ ਅਰਸ਼ਦੀਪ ਸਿੰਘ, ਇੱਥੇ ਚਲੋ ਥੋੜ੍ਹੀ ਜਿਹੀ ਗੱਲ ਕਰੰਟ ਸਿਚੁਏਸ਼ਨ ਦੇ ਨਾਲ ਇਸ ਤਰੀਕੇ ਨਾਲ ਸੰਬੰਧਿਤ ਆ, ਸੋਸ਼ਲ ਮੀਡੀਆ ਦੇ ਨਾਲ ਆਪਾਂ ਕਾਹਲੇ ਪਏ ਹੋਏ ਆ ਹਰ ਇੱਕ ਚੀਜ਼। ਆਪਾਂ ਕਹਿੰਦੇ ਵੀ ਇਨਫੋਰਮੇਸ਼ਨ ਵੀ ਆਪਾਂ ਨੂੰ ਬਹੁਤ ਜਲਦੀ ਪਤਾ ਲੱਗ ਜੇ ਤੇ ਉਹਦੇ ਰਿਜ਼ਲਟ ਵੀ ਬਹੁਤ ਜਲਦੀ, ਜਿਹੜੇ ਉਹ ਤੋਂ ਵੀ ਪਹਿਲਾਂ ਜਿਹੜੇ ਉਹ ਆ ਜਾਣ, ਉਹ ਹੁੰਦਾ ਨਹੀਂ। ਖੇਤੀਬਾੜੀ ਵਾਲਾ ਕੰਮ ਤਾਂ ਹੈ ਹੀ ਸੰਜਮ ਦਾ, ਇਹ ਤੇ ਹੈ ਹੀ ਪੇਸ਼ੈਂਸ ਦਾ। ਹਰ ਵਾਰੀ ਤੁਹਾਨੂੰ 1 ਸਾਲ ਬਾਅਦ ਜਾ ਕੇ ਪਤਾ ਲੱਗਣਾ ਵੀ ਆਹ ਕਿੱਤੀ ਚੀਜ਼ ਦਾ ਫਰਕ ਕਿੱਦਾਂ ਪੈ ਰਿਹਾ, ਵੀ ਉਹ ਸੀਜ਼ਨਲ ਚੀਜ਼ ਆ। ਤੇ 3-4 ਸਾਲਾਂ 'ਚ ਜਾ ਕੇ ਤੁਸੀਂ ਕਿਤੇ ਇੱਕ ਐਵਰੇਜ ਜੀ ਚੀਜ਼ ਦੇ ਉੱਤੇ ਜਿਹੜਾ ਤੁਸੀਂ ਪਹੁੰਚਦੇ ਆ। ਸੋ ਇਨਫੋਰਮੇਸ਼ਨ ਨੂੰ ਲੈ ਕੇ ਵੀ ਇਦਾਂ ਹੀ ਹੁੰਦਾ ਹੈ ਵੀ ਹਰ ਵਾਰੀ ਨਵਾਂ ਚੀਜ਼ ਜਿਹੜੀ ਉਹ ਪਤਾ ਲੱਗਦੀ ਹੈ। ਜਦੋਂ ਤੋਂ ਹੁਣ ਆਪਾਂ ਨੂੰ ਲੱਗਦਾ 4-5 ਸਾਲ ਹੋ ਗਏ ਪ੍ਰੋਗਰਾਮਾਂ ਕਰਦਿਆਂ ਨੂੰ ਇਸ ਚੀਜ਼ ਦੇ ਵਿੱਚ, ਐਟਲੀਸਟ 3-4 ਸਾਲ ਤਾਂ ਹੋ ਹੀ ਗਏ ਆ। ਉਹ ਸਾਰੀਆਂ ਨਵੀਆਂ ਚੀਜ਼ਾਂ ਪਹਿਲੋਂ ਪਤਾ ਲੱਗਣ ਲੱਗ ਗਈਆਂ। ਪਹਿਲੋਂ ਆਪਾਂ ਨੂੰ ਹੁੰਦੀ ਸੀ, ਹਾਹਾਕਾਰ ਮਚੀ ਹੁੰਦੀ ਸੀ, ਉਹ ਅੱਛਾ ਆਹ ਰਹਿ ਗਈ ਆ, ਹੁਣ ਆਪਾਂ ਨੂੰ ਪਹਿਲੋਂ ਪਤਾ ਹੈ ਵੀ ਇਹ ਚੀਜ਼ ਦੇਖੋ ਵੀ ਆਪਾਂ ਹੁਣ ਤੁਸੀਂ ਖੇਤੀ ਨਹੀਂ ਕਰਦੇ, ਤੁਹਾਨੂੰ ਸਾਰਿਆਂ ਨਾਲ ਸਾਡੇ ਨਾਲ ਪ੍ਰੋਗਰਾਮ ਕਰਕੇ ਖੇਤੀ ਦਾ ਇੰਨਾ ਜ਼ਿਆਦਾ ਪਤਾ ਲੱਗ ਜਾਂਦਾ। ਸੋ ਇਹੀ ਹੈ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਹੈ। ਉਹਦੇ ਲਈ ਫਿਰ ਉਹੀ ਹੈ, ਵੇਟ ਕਰਨੀ ਪੈਣੀ ਹੈ ਤੁਹਾਨੂੰ। ਹੁਣ ਤੁਹਾਡੀ ਵੀ ਸੇਵਾ ਹੀ ਆ, ਅਸੀਂ ਕਿਹੜਾ ਤੁਹਾਨੂੰ ਤਨਖਾਹ ਦਿੰਦੇ ਆ ਹਨਾ। ਸੋ ਜਦੋਂ ਬੰਦਾ ਇਸ ਕੰਮ ਤੇ ਲੱਗਦਾ ਤੇ ਉਹ ਇਨਫੋਰਮੇਸ਼ਨ ਤੁਹਾਡੇ ਕੋਲ ਆਉਣੀ ਹੀ ਆਉਣੀ। ਉਹਦਾ ਫਾਇਦਾ ਹੀ ਆ ਇਵੈਂਚੁਅਲੀ ਤੁਹਾਨੂੰ। ਬਿਲਕੁਲ। ਤੇ ਅਰਸ਼ਦੀਪ ਸਿੰਘ, ਦੇਖੋ ਜਿਹੜੀ ਸਿਚੁਏਸ਼ਨ ਆ, ਜਿਹੜੀ ਤਲਵਾਰ ਲਟਕ ਰਹੀ ਆ ਫਾਰਮਿੰਗ ਦੇ ਫਿਊਚਰ ਦੇ ਉੱਤੇ, ਉਹ ਤਾਂ ਜਿਉਂਦੀ ਤਿਉਂ ਹੀ ਆ। ਇੱਦਾਂ ਦੇ ਜਿਹੜੇ ਇਨਫੋਰਮੇਸ਼ਨਲ ਵਰਕਸ਼ਾਪਸ, ਮੇਲੇ ਆ, ਉਹਨਾਂ ਵਿੱਚ ਤੁਹਾਨੂੰ ਅਗਾਊਂ ਸੂਚਨਾ ਮਿਲ ਜਾਂਦੀ ਵੀ ਭਾਈ ਆਹ ਚੀਜ਼ ਆ ਰਹੀ ਆ, ਵੀ ਤੁਹਾਨੂੰ ਸਟੋਰਮ ਦੇ ਕਲਾਊਡਸ ਜਿੱਦਾਂ ਪਤਾ ਲੱਗ ਜਾਂਦੇ ਵੀ ਹੁਣ ਆ ਰਿਹਾ ਆ, ਮੀਂਹ ਪੈਣਾ, ਭਾਰੀ ਬਰਫ਼ਬਾਰੀ ਜਾਂ ਉਹ ਚੀਜ਼ ਹੋਣੀ, ਵੀ ਤੁਸੀਂ ਆਪਣੇ ਆਪ ਨੂੰ ਸੇਵ ਕਿੱਦਾਂ ਕਰਨਾ। ਸੋ ਉਸ ਦੇ ਬਦਲ ਕੀ ਇਸ ਟਾਈਮ ਨਜ਼ਰ ਆ ਰਹੇ ਆ? ਕੀ ਕੁਛ ਨਵੀਆਂ ਚੀਜ਼ਾਂ ਖਾਸ ਕਰਕੇ ਐਗ ਦੇ ਵੱਖ-ਵੱਖ ਆਸਪੈਕਟ ਨੂੰ ਲੈ ਕੇ ਚੱਲ ਰਹੀਆਂ ਆ? ਇਕੱਲਾ ਗਰੋਇੰਗ ਹੀ ਚੀਜ਼ ਆ ਜਾਂ ਉਸ ਦੇ ਨਾਲ ਉਹਦੇ ਡੈਰੀਵੇਟਿਵ ਧੰਦੇ ਜਿਹੜੇ ਕੁਛ ਆ ਜਾਂ ਬਿਜ਼ਨਸ ਆ, ਉਹ ਵੀ ਸਾਹਮਣੇ ਆ ਰਹੇ? ਨਹੀਂ ਦੇਖੋ, ਜਿਹੜੇ ਤਾਂ 2 ਚੀਜ਼ਾਂ ਨੇ ਹਨਾ, 2 ਦੇਖਣ ਵਾਲੀਆਂ। ਇੱਕ ਤਾਂ ਜਿਹੜੀ ਪਿਓਰ ਫਾਰਮਿੰਗ ਦੇ ਤਰੀਕੇ ਦੀ ਗੱਲ ਕਰੀਏ, ਫਾਰਮਿੰਗ ਤਾਂ ਦੇਖੋ ਔਖੀ ਹੁੰਦੀ ਆ ਹਰੇਕ ਦਿਨ ਛੋਟੇ ਫਾਰਮਰ ਲਈ, ਹਨਾ। ਫਾਈਨੈਂਸ਼ੀਅਲੀ ਵਾਇਬਲ ਨਹੀਂ ਰਹਿੰਦੀ, ਕਿ ਹੋਰ ਦੀ ਮਾਰਜਨ ਘਟੀ ਜਾਂਦੇ ਆ, ਇਨਪੁਟ ਕਾਸਟ ਵਧੀ ਜਾਂਦੀਆਂ ਨੇ ਹਨਾ। ਤੇ ਉਹ ਤਾਂ ਦੇਖੋ ਆਉਣ ਵਾਲੇ ਸਮੇਂ 'ਚ ਵੀ ਟਰੈਂਡ ਇਹੀ ਰਹਿਣਾ। ਸੋ ਆਉਣ ਵਾਲੇ ਸਮੇਂ 'ਚ ਜਿਹੜਾ ਆਪਾਂ ਬਾਰ-ਬਾਰ ਗੱਲ ਕਰਦੇ ਨੇ ਵੀ ਉਹਨਾਂ ਬੰਦਿਆਂ ਨੇ ਬਚਣਾ ਜਿਹੜੇ ਸਟਰੋਂਗ ਹੋਣਗੇ, ਜਿਨ੍ਹਾਂ ਦੇ ਇਨਫਰਾਸਟਰਕਚਰ ਸੈੱਟ ਹੋਊਗਾ, ਜਿਨ੍ਹਾਂ ਨੂੰ ਚੀਜ਼ਾਂ ਦਾ ਪਤਾ ਹੋਊਗਾ, ਜਿਨ੍ਹਾਂ ਨੇ ਅੱਜ ਡਿਸੀਜਨ ਸਹੀ ਲਏ ਹੋਣਗੇ। ਸਿਗਮਾ ਨੇ ਤਾਂ ਦੇਖੋ ਲੈਂਡ ਸੈਲੋ ਹੋਣੀ ਉਹਦੇ ਕਰਕੇ, ਉਹ ਭੱਜ ਨਹੀਂ ਸਕਦੇ ਤੁਸੀਂ। 2017 ਤੋਂ ਲੈ ਕੇ 2022 ਦੇ ਵਿੱਚ 58,000 ਕੁਛ ਗਰੋਅਰਸ, 13% ਗਰੋਅਰ ਘਟ ਗਏ ਆ ਕੈਲੀਫੋਰਨੀਆ 'ਚ ਇਕੱਲੀ 'ਚ 13%। ਹਾਂਜੀ, 5 ਸਾਲਾਂ 'ਚ। 5 ਸਾਲਾਂ 'ਚ। ਇਹ ਪ੍ਰੀ ਸਿਗਮਾ ਤੇ ਇਹਨੇ ਹੁਣ ਐਕਸੈਲਰੇਟ ਕਰਨਾ। ਉਹੀ ਤਾਂ ਮੈਂ ਕਹਿ ਰਿਹਾ ਵੀ ਤੁਸੀਂ ਦੇਖੋ ਵੀ ਉਦੋਂ ਫਿਰ ਪਰਸੈਂਟੇਜ ਕਿੱਥੇ ਜਾਣੀ ਹੈ। ਤੇ ਜਿਹੜੇ ਵੱਡੇ ਫਾਰਮਰ ਉਹ 5% ਵਧੇ ਆ। ਆਫ ਕੋਰਸ ਰੇਸ਼ੋ ਕੰਸੋਲੀਡੇਟ ਹੋਈ ਹੈ। ਇਹ ਕੰਸੋਲੀਡੇਸ਼ਨ ਗਾਂ ਵੀ ਹੋਣੀ ਹੈ ਜਿਵੇਂ ਜਿਵੇਂ ਸਿਗਮਾ ਅਗਲੇ ਕੇਸਿਸ 'ਚ ਆਊਗਾ। ਸੋ ਉਸ ਐਂਗਲ ਤੋਂ ਦੇਖਿਆ ਜਾਵੇ ਤਾਂ ਫਾਰਮਿੰਗ ਹਜੇ ਵੀ ਅੱਗੇ ਔਖੀ ਹੋਣੀ। ਇਸੇ ਕਰਕੇ ਆਪਾਂ ਕਹਿੰਦੇ ਹਾਂ ਆਪਦੇ ਪਲਾਨ ਬਣਾਓ, ਇਨਫਰਾਸਟਰਕਚਰ ਹੋਣਾ, ਸੈਟਅਪ ਹੋਣਾ ਚਾਹੀਦਾ ਤੁਹਾਡਾ, ਤੁਹਾਨੂੰ ਸਾਰੀ ਜਿਹੜੀ ਨੌਲੇਜ ਹੋਣੀ ਚਾਹੀਦੀ ਹੈ ਤੁਸੀਂ ਕੀ ਚੀਜ਼ ਕਰਦੇ ਆ, ਹੈ ਨਾ। ਇੱਕ ਤਾਂ ਪੱਖ ਇਹ ਹੋ ਗਿਆ। ਦੂਜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਫਾਰਮਿੰਗ ਰਿਲੇਟਡ ਬਿਜ਼ਨਸ ਉਹ ਬੂਮ ਹੋਣਗੇ, ਉਹ ਬਹੁਤ ਜ਼ਿਆਦਾ ਐਕਸਪੋਨੈਂਸ਼ੀਅਲੀ ਗਰੋ ਕਰਨਗੇ।
ਜਿਵੇਂ ਕੋਈ ਵੀ ਟੈਕਨੋਲੋਜੀ ਹੈ AI ਰਿਲੇਟਡ, AI ਚਲੋ ਹੁਣ ਇੱਕ ਸ਼ਬਦ ਆ ਵੀ ਉਹ ਸਾਰੇ ਹੀ ਹਰ ਜਗ੍ਹਾ ਹੀ ਵਰਤ ਆਪਾਂ ਹੁੰਦਾ, ਕਹਿੰਦੇ ਵੀ AI 'ਚ ਐਂ ਹੋ ਜਾਣਾ, ਉਹ ਚੀਜ਼ਾਂ ਹੋਣੀਆਂ ਹੀ ਨੇ। ਉਹ ਇੰਟੀਗ੍ਰੇਟ ਹੋਣੀ ਹੈ ਨਾਲ। ਹਾਂ, ਆਟੋਮੇਸ਼ਨ ਹੋਣੀ ਹੈ ਫਾਰਮਾਂ ਦੀ, ਠੀਕ ਹੈ। AI ਨੇ ਡਿਸੀਜਨ ਦੇਣੇ ਨੇ ਹੁਣ ਜਿਹੜੇ ਆਪਾਂ ਆਪ ਕਰਦੇ ਹਾਂ, ਤੇ ਉਹ ਜਿਹੜੀ ਸਾਰੀ ਇੰਡਸਟਰੀ ਆ ਆਟੋਮੇਸ਼ਨ ਵਾਲੀ, ਉਹਨੇ ਬਹੁਤ ਜ਼ਿਆਦਾ ਗਰੋ ਕਰਨਾ ਫਾਰਮਿੰਗ 'ਚ, ਠੀਕ ਹੈ। ਨਾਲ ਦੀ ਨਾਲ ਹੀ ਉਹੋ ਜਿਹੀਆਂ ਸਰਵਿਸ ਬਿਜ਼ਨਸ ਗਰੋ ਕਰਨਗੇ ਜਿਹੜੇ ਉਸ ਟੈਕਨੋਲੋਜੀ ਨੂੰ ਸਰਵਿਸ ਕਰਨਗੇ, ਠੀਕ ਹੈ। ਜਾਂ ਉਹੋ ਜਿਹੀਆਂ ਚੀਜ਼ਾਂ ਵਿਕਣਗੀਆਂ ਜਿਹੜੀਆਂ ਉਹ ਮਤਲਬ ਸਮਾਰਟ ਹੋਣਗੀਆਂ, ਜਿਵੇਂ ਆਪਾਂ ਕਹਿੰਦੇ ਸਮਾਰਟਫੋਨ ਆ, ਜਿਹੜੀਆਂ ਸਮਾਰਟ ਹੋਣਗੀਆਂ, ਠੀਕ ਹੈ। ਖੇਤੀ ਬਦਲੂਗੀ ਵੀ, ਕਿਵੇਂ ਕਰਦੇ ਹਾਂ ਅਸੀਂ, ਪਾਣੀ ਲਾਉਂਦੇ ਹਾਂ, ਡਰਿਪ ਲਾਉਂਦੇ ਹਾਂ, ਜਿੰਨਾ PCA ਦੱਸਦਾ ਨਹੀਂ, ਹੈ ਨਾ। ਉਹ ਤਾਂ ਜਿਵੇਂ ਮੈਂ ਇੱਕ ਇੰਟਰਵਿਊ ਸੁਣਦਾ ਸੀਗਾ ਯੋਲ ਹਰਾਰੇ ਦੀ, ਜਿਹਨੇ ਉਹ ਲਿਖੀ ਇਹ ਸੇਪੀਅਨ ਬੁੱਕ, ਹੈ ਨਾ, ਤੇ ਉਹ ਕਹਿੰਦਾ ਸੀਗਾ ਵੀ ਕੋਈ ਵੀ ਚੀਜ਼ ਜਿਹੜੀ ਟੈਕਸਟ 'ਚ ਆ, ਆਉਣ ਵਾਲੇ 10 ਸਾਲਾਂ 'ਚ ਤੁਹਾਨੂੰ ਉਹਦਾ ਸਪੈਸ਼ਲਿਸਟ ਨਹੀਂ ਚਾਹੀਦਾ, ਉਦਾਹਰਨ ਦੇ ਤੌਰ 'ਤੇ ਵੀ ਵਕੀਲ ਨਹੀਂ ਚਾਹੀਦਾ ਤੁਹਾਨੂੰ 10 ਸਾਲਾਂ ਨੂੰ, ਕਿਉਂਕਿ AI ਨੇ ਐਨਾਲਾਈਜ਼ ਕਰ ਸਕਦਾ। ਹਾਂ, AI ਨੇ ਤੁਹਾਨੂੰ ਸਾਰਾ ਪੜ੍ਹ ਕੇ ਕੇਸ ਸਾਰਾ ਕੁਝ ਕਰਕੇ ਨਿਚੋੜ ਕੱਢ ਕੇ ਦੱਸ ਦੇਣਾ। ਉਹ ਤਾਂ ਇੱਥੇ ਤੱਕ ਵੀ ਗਿਆ ਵੀ ਇਹ ਰਿਲੀਜਨ ਹੈ ਜਿਹੜਾ, ਜਿਹੜੀਆਂ ਕਿਤਾਬਾਂ ਲਿਖੀਆਂ ਹੋਈਆਂ ਰਿਲੀਜੀਅਸ ਕਿਤਾਬਾਂ, ਤੁਹਾਨੂੰ ਪ੍ਰੀਸਟ ਨਹੀਂ ਚਾਹੀਦਾ ਹੋਊਗਾ, ਉਹ ਨਹੀਂ ਤੁਹਾਨੂੰ ਦੱਸ ਦੇਣਾ AI ਨੇ ਵੀ ਇਹਦਾ ਮਤਲਬ ਉਹਨਾਂ ਦੇ ਆਹ ਬੋਟ ਜੀ ਹੀ ਇਹਦਾ ਆ ਜਾਣੇ ਆ। ਸੋ ਉਵੇਂ ਹੀ ਫਾਰਮਿੰਗ 'ਚ ਚੇਂਜਸ ਆਉਣੀਆਂ ਨੇ, ਠੀਕ ਹੈ ਨਾ। ਸੋ ਉਹ ਇੰਡਸਟਰੀ ਨੇ ਬਹੁਤ ਬੂਮ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ। ਤੇ ਵਾਟਰ ਟ੍ਰੇਡਿੰਗ ਦੇ ਜਿਹੜੇ ਵਾਟਰ ਦੇ ਨਾਲ ਦੇ ਬਿਜ਼ਨਸ ਨੇ, ਚਾਹੇ ਉਹ ਟ੍ਰੇਡ ਹੁੰਦਾ ਜਾਂ ਸੇਵਿੰਗਸ ਵਾਲੇ ਨੇ, ਉਹ ਬਿਜ਼ਨਸ ਨੇ ਬਹੁਤ ਗਰੋ ਕਰਨਾ ਸਦਰਨ ਆਪਣੇ 'ਚ ਸੈਨ ਜੋਆਕਿਨ ਵੈਲੀ ਦੇ ਵਿੱਚ, ਠੀਕ ਹੈ ਜੀ। ਸੋ ਉਹੋ ਜਿਹੇ ਬਿਜ਼ਨਸ ਵਧਣਗੇ, ਜਿਹੜੇ ਟ੍ਰੈਡੀਸ਼ਨਲ ਬਿਜ਼ਨਸ ਨੇ ਫਾਰਮਿੰਗ ਦੇ, ਉਹ ਘਟਣਗੇ, ਤੇ ਫਾਰਮਿੰਗ ਦਿਨੋਂ ਦਿਨ ਔਖੀ ਹੋਣੀ, ਕੰਸੋਲੀਡੇਟ ਹੋ ਰਹੀ ਆ ਹੋਰ ਪਾਸੇ ਨੂੰ। ਆਪਾਂ ਹਰ ਇੱਕ ਜਾਣਾ ਚਾਹੁੰਦੇ ਤੇ ਹੈਗੇ ਆ ਵੀ ਉਸ ਤਰੀਕੇ ਦੇ ਨਾਲ ਚੱਲਦਾ ਰਹੇ, ਪਰ ਫਿਊਚਰ ਇਜ਼ ਸਮਥਿੰਗ ਐਲਸ। ਉਹਨਾਂ ਦੇ ਲਈ ਰੈਡੀ ਹੋਣਾ, ਉਹਨਾਂ ਦੇ ਰੈਡੀ ਹੋਣਾ ਪੈਣਾ। ਐਵੇਂ ਖਿਆਲੀ ਪਲਾਵ ਵੀ ਬਣਾ ਕੇ ਬਣਨਾ ਨਹੀਂ ਗੱਲ। ਚਲੋ ਸੋਚੋ ਵਧੀਆ, ਪਰ ਤਿਆਰੀ ਜਿਹੜੇ ਵਰਸ ਦੇ ਲਈ ਕਰਕੇ ਰੱਖਣੀ ਚਾਹੀਦੀ ਆ ਵੀ ਤੁਸੀਂ ਕਰਨਾ ਕੀ ਆ, ਕਿਉਂਕਿ ਇਵੈਂਚੁਅਲੀ ਪ੍ਰੋਬਲਮ ਅਰਸ਼ਦੀਪ ਸਿੰਘ ਇਹ ਆਉਣੀ ਆ ਵੀ ਟ੍ਰਾਂਜੀਸ਼ਨ ਦਾ ਟਾਈਮ ਨਹੀਂ ਮਿਲਣਾ ਅਦਰਵਾਈਜ਼। ਇਹ ਹੁਣ ਤੁਹਾਡੇ ਕੋਲ ਵੀ ਆਰ ਗੋਇੰਗ ਥਰੂ ਟ੍ਰਾਂਜੀਸ਼ਨ, ਬੇਸਿਕਲੀ ਆਪਾਂ ਉਸ ਬਦਲਾਅ ਦੇ ਵਿੱਚੋਂ ਲੰਘ ਰਹੇ ਹਾਂ, ਤੇ ਜੇ ਇਸ ਟਾਈਮ ਤੁਸੀਂ ਕੁਝ ਚੇਂਜ ਕਰ ਲਿਆ ਤਾਂ ਕਰ ਲਿਆ, ਨਹੀਂ ਤਾਂ ਫਿਰ ਅੱਖਾਂ ਤੇ ਘਸੁੰਨ ਕੇ ਰੋਣ ਵਾਲੀ ਗੱਲ ਬਣਨੀ ਆ ਬਾਅਦ 'ਚ। ਕਿਉਂਕਿ ਹੁਣ ਬਦਲਾਅ ਬਹੁਤ ਛੇਤੀ ਆਉਣਾ ਨੇ, ਅੱਗੇ ਸਾਲਾਂ ਬੱਧੀ 'ਚ ਬਦਲਾਅ ਆਉਂਦਾ ਜੀ, ਹੁਣ ਤੱਕ ਸਵੇਰੇ ਉੱਠਦੇ ਚੀਜ਼ਾਂ ਚੱਲ ਜਾਂਦੀਆਂ। ਵਾਕਈ। ਸੋ ਤੁਹਾਡਾ ਜਿਹੜਾ ਆਪਰੇਸ਼ਨ ਹੈ ਕਿੰਨਾ ਕੁ ਕਲੀਨਿਕਲ ਆ, ਕਿੰਨਾ ਫਲੈਕਸੀਬਲ ਆ, ਉਹ ਚੀਜ਼ਾਂ ਮੈਟਰ ਕਰਨੀਆਂ। ਨਹੀਂ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਤੇ ਬਾਕੀ ਸਰੋਤੇ, ਜੇ ਤੁਹਾਡਾ ਕੋਈ ਸਵਾਲ, ਕੋਈ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਆ, ਚਾਹੇ ਮੇਲੇ ਨੂੰ ਲੈ ਕੇ ਜਾਂ ਹੋਰ ਸੰਬੰਧ ਦੇ ਵਿੱਚ, ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਆਪਣੇ ਨਾਲ ਜੁੜੇ ਹੋਏ ਨੇ ਸਰਬਜੀਤ ਸਿੰਘ ਸਰਾਂ ਜੀ। ਹਾਂਜੀ ਸਰਾਂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਦੋਨਾਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਮੈਂ ਇੰਨੀ ਸੇਵਾ ਕਰਦੇ ਆ ਤੁਸੀਂ ਫ੍ਰੀ ਦੇ ਵਿੱਚ, ਅਰਸ਼ ਤੇ ਤੁਸੀਂ ਮਹਾਰਾਜ ਇੰਨੀ ਵੀ ਨਾ ਫ੍ਰੀ 'ਚ ਕਰੋ, ਤੁਸੀਂ ਮੈਂਬਰਸ਼ਿਪ ਫੀਸ ਲਾਓ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ। ਠੀਕ ਆ ਜੀ, ਇਹ ਤਾਂ ਹੁਣ ਅਰਸ਼ਦੀਪ ਸਿੰਘ ਹੁਣੀ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਵੀ ਮੈਂਬਰਸ਼ਿਪ ਫੀਸ ਲਾਉਣੀ ਆ ਜਾਂ ਨਹੀਂ ਲਾਉਣੀ ਚਾਹੁੰਦੇ। ਨਹੀਂ ਲਾਉਣੀ ਚਾਹੀਦੀ। ਦੇਖੋ ਜੇ ਇੱਦਾਂ ਦੇ ਮੇਲੇ ਕਰਾਉਣੇ ਆ ਤਾਂ ਉਹਦੇ ਵਿੱਚ ਹੁਣ ਪੈਸਿਆਂ ਤੋਂ ਬਗੈਰ, ਹੁਣ ਜਿਸ ਹਿਸਾਬ ਨਾਲ ਅਰਸ਼ਦੀਪ ਦੱਸ ਰਿਹਾ ਸੀਗਾ, ਮੈਂ ਸੁਣ ਰਿਹਾ ਸੀਗਾ, ਤਾਂ ਫਿਰ ਇੰਨੇ ਕੋਲੋਂ ਨਹੀਂ ਨਾ ਪੈਣੇ ਪੈਸੇ ਵੀ ਹਰੇਕ ਵਾਰੀ। ਕੋਈ ਗੱਲ ਨਹੀਂ, ਥੋੜੀ ਮੈਂਬਰਸ਼ਿਪ ਫੀਸ ਨਾਲ ਸਰ ਜਾਣਾ, ਬਾਹਲੇ ਨਹੀਂ ਲੋੜ ਪੈਣੇ। ਤੇ ਇਹ ਗੱਲ ਤਾਂ ਥੋੜੀ ਸਰਾਂ ਸਾਹਿਬ ਜਮਾਂ ਠੀਕ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਦੋਂ ਆਪਾਂ ਸ਼ੁਰੂ ਕੀਤੀ ਸੀ ਨਾ ਪੱਗ 'ਚ, ਜਦੋਂ ਮੈਂ ਇਨਵੋਲਵ ਹੋਇਆ, ਚਲੋ ਮੇਰੇ ਤੋਂ ਪਹਿਲਾਂ ਹੀ ਸ਼ੁਰੂ ਹੋਈ ਆ ਜੀ, ਉਦੋਂ ਮੈਂਬਰਸ਼ਿਪ ਥੋੜੀ ਸੀਗੀ, ਉਦੋਂ ਸਰ ਜਾਂਦਾ ਸੀ, ਉਦੋਂ ਲੱਗਦਾ ਹੀ ਨਹੀਂ ਸੀਗਾ ਵੀ ਇਹ ਲੋੜ ਆ। ਉਦੋਂ ਵੀ ਇਹ ਪਹਿਲੀਆਂ ਵੀ ਗੱਲ ਹੁੰਦੀ ਸੀ ਆਪਾਂ ਮੈਂਬਰਸ਼ਿਪ ਫੀਸ ਲਾ ਲਈਏ, ਉਦੋਂ ਕਹਿੰਦੇ ਸੀ ਲੋੜ ਹੀ ਨਹੀਂ, ਸਰ ਤਾਂ ਜਾਂਦਾ ਹਨਾ, ਥੋੜੇ ਆਪਣਾ ਜਿਵੇਂ ਜਿਵੇਂ ਹੁਣ ਆਪਾਂ ਵੱਧ ਗਏ, ਆਪਾਂ ਵੱਧ ਬਹੁਤ ਛੇਤੀ ਗਏ, ਹਨਾ, ਗਰੋਥ ਹੋ ਗਈ ਤੇ ਉਹਦਾ ਓਵਰਹੈਡ ਆ। ਹਾਂ, ਸੋ ਇਹ ਗੱਲ ਤੁਹਾਡੀ ਜਮਾਂ ਸਹੀ ਆ। ਹੁਣ ਇਹਦਾ ਸਮਾਂ ਹੀ ਆ, ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਜਨਰੇਟ ਹੋਣੇ ਚਾਹੀਦੇ। ਬਿਲਕੁਲ। ਦੇਖੋ ਜੀ, ਹੁਣ ਬੂਟਾ ਵੱਡਾ ਹੋ ਗਿਆ ਤਾਂ ਹੁਣ ਬੂਟੇ ਨੂੰ ਜੇ ਫਲ ਲਾਉਣਾ ਤਾਂ ਫਿਰ ਮਾਇਆ ਚਾਹੀਦੀ ਆ, ਉਹਦੇ ਥੱਲੇ ਢੇਰ ਢੂਰ ਖਾਦ ਵੀ ਹੁਣ ਜ਼ਿਆਦਾ ਹੀ ਪਾਉਣੀ ਪੈਣੀ, ਉਸ ਹਿਸਾਬ ਦੇ ਨਾਲ ਪਾਣੀ ਵੀ ਜ਼ਿਆਦਾ ਮੰਗ ਆ ਉਹਦੀ। ਜੇ ਐਡਾ ਵੱਡਾ ਤੁਸੀਂ ਪ੍ਰਬੰਧ ਕਰਕੇ, ਪਹਿਲੀ ਗੱਲ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਪੰਜਾਬੀ ਰੇਡੀਓ USA ਵਾਲੇ ਵੀ ਸਾਰੀ ਟੀਮ, ਤੇ ਤੁਸੀਂ ਵੀ ਐਡਾ ਵੱਡਾ ਉਪਰਾਲਾ ਕੀਤਾ, ਬੜੀ ਸੰਗਤ ਇਕੱਠੀ ਹੋਈ, ਬਹੁਤ ਵਧੀਆ ਲੱਗਿਆ। ਪਰ ਫੀਸ ਜ਼ਰੂਰ ਚਾਹੀਦੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਜ਼ਰੂਰ ਗੱਲਬਾਤ ਕਰੋ ਤੇ ਫੀਸ ਲਾਓ ਥੋੜੀ, ਕੋਈ ਗੱਲ ਨਹੀਂ ਜੀ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਅੱਛਾ ਉਹ ਨਾ ਕਈ ਵਾਰੀ ਜਿਹੜੇ ਸੁਣਨ ਵਾਲੀ ਸੰਗਤ ਆ ਤਾਂ ਦਰਸ਼ਕ ਆ ਉਹਨਾਂ ਨੂੰ ਲੱਗਦਾ ਵੀ ਕਿਤੇ ਪੰਜਾਬੀ ਰੇਡੀਓ USA ਸਾਰਾ ਕੁਛ ਕਰਦਾ। ਦੇਖੋ ਸਾਡਾ ਇਹਨਾਂ ਦੇ ਨਾਲ ਕੋਈ ਲੇਗਾ ਦੇਗਾ ਨਹੀਂ, ਇਹ ਕੀ ਕਰਦੇ ਕਿਵੇਂ ਕਰਦੇ ਆ। ਅਸੀਂ ਉਹਨਾਂ ਦੇ ਨਾਲ ਮਿਲ ਕੇ ਖੇਤੀਬਾੜੀ ਦੀ ਜਾਣਕਾਰੀ ਦੇਣ ਲਈ ਪ੍ਰੋਗਰਾਮ ਕਰਦੇ ਆ। ਜਿੱਦਾਂ ਟਰੈਕਿੰਗ ਵਾਲਿਆਂ ਦੇ ਨਾਲ ਸਾਡਾ ਕੋਈ ਸਿੱਧਾ ਕੋਈ ਨਹੀਂ ਹੁੰਦਾ, ਆਪਾਂ ਇਨਫੋਰਮੇਸ਼ਨ ਦਿੰਦੇ ਆ। ਬਾਕੀ ਜਿਹੜੀਆਂ ਨਿਊਜ਼ ਆ ਜਾਂ ਹੋਰ ਆ ਇਸ਼ੂਜ਼ ਦਾ ਸਾਡਾ ਕੋਈ ਸਿੱਧਾ ਉਹਨਾਂ ਦੇ ਨਾਲ ਸਰੋਕਾਰ ਨਹੀਂ ਹੁੰਦਾ। ਪਲੇਟਫਾਰਮ ਦੇ ਤੌਰ ਦੇ ਉੱਤੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਇਸ ਪਲੇਟਫਾਰਮ ਦੇ ਜ਼ਰੀਏ ਆਪਣੀ ਕਮਿਊਨਿਟੀ ਤੱਕ ਇਹਨਾਂ ਸਾਰੀਆਂ ਆਰਗੇਨਾਈਜੇਸ਼ਨ ਦੀ ਐਸੋਸੀਏਸ਼ਨਸ ਦੀ ਲੋਕਾਂ ਦੀ ਜਿਹੜੀ ਉਹ ਗੱਲ ਜਿਹੜੀ ਉਹ ਪਹੁੰਚੇ। ਸੋ ਆਪਾਂ ਮਹਾਰਾਜ ਬਲ ਬਖਸ਼ਦਾ ਰਵੇ ਤੇ ਆਪਾਂ ਇਦਾਂ ਹੀ ਕਰਦੇ ਰਹੀਏ ਤੇ ਬਾਕੀ ਤੁਹਾਡੇ ਸਾਰੇ ਭੈਣਾਂ ਭਰਾਵਾਂ ਦਾ ਜਿਹੜਾ ਉਹ ਸਾਥ ਇਦਾਂ ਹੀ ਮਿਲਦਾ ਰਵੇ ਤੇ ਬਸ ਕਰਦੇ ਰਵਾਂਗੇ ਆਪਾਂ ਉਨੀ ਦੇਰ ਤੱਕ। ਬਿਲਕੁਲ ਹਾਂਜੀ, ਨਹੀਂ ਮੈਂ ਇਹਦੇ 'ਚ ਇਹ ਗੱਲ ਕਹਿ ਦੇਵਾਂ ਵੀ ਠੀਕ ਆ, ਜਿਹੜਾ ਯੋਗਦਾਨ ਸਾਰੇ ਕਰਦੇ ਆ ਨਾ, ਮੈਨੂੰ ਲੱਗਦਾ ਵੀ ਬਾਰ-ਬਾਰ ਆਪਾਂ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਆ ਜਿੰਨੀ ਕੁ ਜਿਹੜੀ ਸਾਡੀ ਗਰੋਥ ਹੋਈ ਆ ਉਹ 'ਚ ਬਹੁਤ ਵੱਡਾ ਇਹ ਪਾਰਟ ਆ ਪੰਜਾਬੀ ਰੇਡੀਓ USA ਦਾ ਧੰਨਵਾਦ ਹਰਜੋਤ ਸਿੰਘ ਜੀ ਖਾਲਸਾ, ਤੁਸੀਂ ਆ, ਸ਼ਰਮਾ ਜੀ ਆ, ਮਲੀ ਸਾਹਿਬ ਨੇ, ਸਾਰਿਆਂ ਦਾ ਹੀ ਕਿਉਂਕਿ ਜਿਹੜਾ ਇਹ ਪਲੇਟਫਾਰਮ ਦੀ ਵਰਤੋਂ ਕਰਕੇ ਅਸੀਂ ਉਹ ਚੀਜ਼ ਜਿਹੜਾ ਮੈਸੇਜ ਆ ਉਹ ਦੇਣ ਦੇ ਸਾਨੂੰ ਬਹੁਤ ਸੁਖਾਲਾ ਹੋ ਗਿਆ ਤੇ ਨਹੀਂ ਅਸੀਂ ਦੇਖੋ ਕਿੱਥੇ ਵੀ ਯੂਬਾ ਸਿਟੀ ਜਾ ਸਕਦੇ ਹਾਂ, ਕਿੱਥੇ ਬਹੁਤ ਜਾਣਾ ਔਖਾ ਹੋ ਜਾਂਦਾ ਤੇ ਰੇਡੀਓ ਨੇ ਸਾਨੂੰ ਬਹੁਤ ਵੱਡਾ ਪਲੇਟਫਾਰਮ ਬਖਸ਼ਿਆ। ਸੋ ਪਰਮਾਤਮਾ ਚੜ੍ਹਦੀ ਕਲਾ ਬਖਸ਼ ਰੱਖੇ ਇਹਨਾਂ ਨੂੰ ਸਾਰਿਆਂ ਨੂੰ ਤੇ ਅੱਗੇ ਵੀ ਵਧਾਵੇ। ਤੇ ਹੁਣ ਮੇਲੇ ਦਾ ਵੀ ਦੇਖੋ, ਮੇਲੇ 'ਚ ਕਿੰਨੀ ਮੇਲੇ ਦੀ ਐਡਵਰਟਾਈਜ਼ਮੈਂਟ ਤੇ ਕਿੰਨਾ ਮੇਲੇ ਲਈ ਸਾਡਾ ਉੱਥੇ ਵੀ ਜਾ ਕੇ ਕਵਰ ਕਰਨਾ। ਤੇ ਮੈਂ ਵੀ ਸੰਗਤ ਨੂੰ ਦੱਸ ਦੇਵਾਂ ਵੀ ਜ਼ਿਆਦਾ ਸੇਵਾ ਹੀ ਕਰਦੇ ਆ, ਸਾਡੀ ਹੈਲਪ ਹੀ ਕਰਦੇ ਆ ਤੇ ਕੋਈ ਇਹ ਨੀਗਾ ਵੀ ਅਸੀਂ ਇਹਨਾਂ ਨੂੰ ਕੋਈ ਸਪੈਸ਼ਲ ਪੈਸੇ ਅੱਡ ਦਿੰਦੇ ਆ। ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ। ਥੈਂਕ ਯੂ ਸਾਰੇ ਗਰੋਰਾਂ ਕਰਨੀਆਂ ਵੀ ਤੇ ਸਾਡੀ ਐਗਜ਼ੀਕਿਊਟਿਵ ਟੀਮ। ਬਹੁਤ ਸ਼ੁਕਰੀਆ ਅਰਸ਼ਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਬਸ ਅਸੀਂ ਚਾਹੁੰਦੇ ਹਾਂ ਵੀ ਆਪਣੀ ਕਮਿਊਨਿਟੀ ਦੇਖੋ ਸ਼ਤਾਬਦੀ ਤੋਂ ਉੱਤੇ ਹੋ ਗਿਆ ਆਪਾਂ ਨੂੰ ਇੱਥੇ ਆਇਆਂ ਨੂੰ ਤੇ ਇਹ ਜਿਹੜੇ ਕਦਮ ਹੋ ਸਕਦਾ ਸੀਗਾ ਵੀ ਅੱਜ ਤੋਂ 30-40 ਸਾਲ ਪਹਿਲਾਂ ਪੱਟੇ ਜਾਣੇ ਚਾਹੀਦੇ ਸੀਗੇ, ਐਸਟੈਬਲਿਸ਼ ਹੋਣੇ ਚਾਹੀਦੇ ਸੀ, ਪਰ ਚਲੋ ਦੇਰ ਆਏ ਦੁਰਸਤ ਆਏ। ਜਿੱਦਾਂ ਵੀ ਆ ਤੇ ਆਪਾਂ ਚਾਹੁੰਦੇ ਵੀ ਆਪਣੀ ਜਿਹੜੀ ਕਮਿਊਨਿਟੀ ਆ ਉਹ ਹਰ ਇੱਕ ਐਂਗਲ ਤੋਂ, ਕਿਉਂਕਿ ਆਪਾਂ ਹਰ ਇੱਕ ਥਾਂ ਦੇ ਉੱਤੇ ਮੌਜੂਦ ਆ ਤੇ ਹਰ ਇੱਕ ਬਿਜ਼ਨਸਿਸ ਦੇ ਵਿੱਚ, ਚਾਹੇ ਉਹ ਕੰਮ ਆ ਤੇ ਚਾਹੇ ਕੰਮ ਕਰਾਉਣ ਵਾਲੇ ਆ, ਹਰ ਇੱਕ ਪਾਸੇ ਆਪਾਂ ਮੌਜੂਦ ਹੈਗੇ ਆ। ਸੋ ਸਾਰੇ ਜਾਣੇ ਵਧੀਆ ਤੋਂ ਵਧੀਆ ਕੰਮ ਕਰਨ ਤੇ ਸਾਰਿਆਂ ਦੇ ਹੱਕ ਉਹਨਾਂ ਨੂੰ ਜਿਹੜੇ ਉਹ ਮਿਲਦੇ ਰਹਿਣ। ਸੋ ਆਪਾਂ ਉਹਨਾਂ ਦੀ ਆਵਾਜ਼ ਜਿਹੜੀ ਬਣਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ ਅਰਸ਼ਦੀਪ ਸਿੰਘ ਜੀ। ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਸਮਾਪਤ ਆ। ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਅਗਲੀਆਂ ਤੁਹਾਡੀਆਂ ਵਰਕਸ਼ਾਪਸ, ਅਗਲੀਆਂ ਇਨਫੋਰਮੇਸ਼ਨ ਦੇ ਲਈ ਆਪਾਂ ਫਿਰ ਜੁੜਾਂਗੇ ਅਗਲੇ ਮੰਗਲਵਾਰ ਨੂੰ 3 ਤੋਂ 4 ਦੇ ਵਿੱਚ ਪ੍ਰੋਗਰਾਮ ਅਪਡੇਟ ਫਾਰਮਿੰਗ 'ਚ। ਧੰਨਵਾਦ, ਸਤਿ ਸ਼੍ਰੀ ਅਕਾਲ।